ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 17 ਅਗਸਤ ਦਿਨ ਬੁੱਧਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ 4087227698 ਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲਵਾਨ ਨਰਸਿੰਘ ਦੇ ਮਾਮਲੇ ਦੇ ਵਿੱਚ ਭਾਰਤ ਦੀ ਇੱਜ਼ਤ ਫਿਰ ਦਾਅ ਤੇ ਲੱਗੀ ਤੇ ਓਲੰਪਿਕ ਦੇ ਵਿੱਚ ਨੇਤਾਵਾਂ ਦੇ ਵੱਲੋਂ ਜਲੂਸ ਨਿਕਲਣਾ ਜਾਰੀ। ਇਹਨੂੰ ਕਹਿੰਦੇ ਆ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਜੀ। ਇਹ ਨਰਸਿੰਘ ਦਾ ਜਿਹੜਾ ਮਾਮਲਾ ਸੀ ਉਹ ਇਸ ਤਰ੍ਹਾਂ ਦਾ ਸੀਗਾ ਕਿ ਜੇ ਬਿਲਕੁਲ ਆਪਾਂ ਸਧਾਰਨ ਬੁੱਧੀ ਵਾਲੇ ਬੰਦੇ ਤੋਂ ਵੀ ਰਾਏ ਪੁੱਛ ਲਈ ਉਹਨੇ ਦੱਸ ਦੇਣਾ ਸੀਗਾ। ਔਰ ਆਪਾਂ ਇਸ ਚੀਜ਼ ਨੂੰ ਪਹਿਲਾਂ ਹੀ ਆਪਣੇ ਇਸੇ ਪ੍ਰੋਗਰਾਮ ਦੇ ਵਿੱਚ ਖਦਸ਼ੇ ਦੇ ਰੂਪ 'ਚ ਜ਼ਾਹਰ ਕਰ ਦਿੱਤਾ ਸੀਗਾ ਕਿ ਜਿਹੜੀ ਇਹ ਨਾਡਾ ਜਿਹਨੇ 2 ਵਾਰੀ ਇਹਦਾ ਸੈਂਪਲ ਪੋਜ਼ਿਟਿਵ ਹੋਣ ਦਾ ਦਾਅਵਾ ਕੀਤਾ ਤੇ ਅਚਨਚੇਤ ਮੁੜ ਕੇ ਕਹਿ ਦਿੰਦੀ ਹੈ ਕਿ ਸਾਡੇ ਵੱਲੋਂ ਹਰੀ ਝੰਡੀ ਹੈ ਜੀ, ਜਾਂ ਕਾਕਾ ਖੇਡ ਮੱਲਿਆ, ਤਾਂ ਇਹਦਾ ਮਤਲਬ ਇਹ ਸੀਗਾ ਕਿ ਕਿਤੇ ਨਾ ਕਿਤੇ ਗੜਬੜੀ ਹੈ, ਜਾਂ ਤੇ ਉਹਨਾਂ ਦੇ ਜਿਹੜੇ ਸੈਂਪਲਿੰਗ ਦੇ ਵਿੱਚ ਉੱਥੇ ਕੋਈ ਨਾ ਕੋਈ ਕਮੀ ਹੋਈ ਹੈ, ਤੇ ਜਾਂ ਫਿਰ ਬਾਅਦ ਦੇ ਵਿੱਚ ਕੋਈ ਨਾ ਕੋਈ ਟੈਲੀਫੋਨ ਘੁੰਮਿਆ। ਤੇ ਟੈਲੀਫੋਨ ਕਿਹਦਾ ਘੁੰਮਿਆ ਉਹ ਸਾਰਿਆਂ ਨੂੰ ਪਤਾ ਸੀ ਕਿ PMO ਨੇ, ਜਾਨੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਸਿੱਧੇ ਰੂਪ ਦੇ ਵਿੱਚ ਇਸ ਮਾਮਲੇ 'ਚ ਦਖਲਅੰਦਾਜ਼ੀ ਕੀਤੀ ਸੀ। ਜਦੋਂ ਹੁਣ ਸਾਨੂੰ ਪਤਾ ਲੱਗਣ ਡਿਆ ਇੱਥੇ ਕਿ ਆਹ ਕੁਛ ਹੋ ਰਿਹਾ ਤੇ ਉੱਤੇ ਜਿਹੜੀ ਨਾਡਾ ਦੇ ਵਾਡਾ ਬੈਠੀ ਹੈ ਉਹਨੂੰ ਕਿਉਂ ਨਾ ਇਸ ਚੀਜ਼ ਦੀ ਖਬਰ ਹੋਏਗੀ। ਸੋ ਉਹਨਾਂ ਨੇ ਫਿਰ ਕੀ ਕੀਤਾ ਹੈ ਜੀ ਕਿ ਹੁਣ ਇੱਕ ਤਲਵਾਰ ਲਟਕਾ ਦਿੱਤੀ। ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਇਹ ਜਿਹੜਾ ਫੈਸਲਾ ਟ੍ਰਿਬਿਊਨਲ ਦੇ ਕੋਲ ਲਿਜਾਵਾਂਗੇ। ਟ੍ਰਿਬਿਊਨਲ ਜਿਵੇਂ ਆਪਣੇ ਆਮ ਅਦਾਲਤਾਂ ਹੁੰਦੀਆਂ ਨੇ, ਲੋਕ ਅਦਾਲਤਾਂ ਜਾਂ ਜੁਡੀਸ਼ੀਅਲ ਦੀ ਅਦਾਲਤਾਂ, ਉੱਦਾਂ ਖੇਡਾਂ ਦੀ ਵੀ ਇੱਕ ਅਦਾਲਤ ਬਣੀ ਹੋਈ ਹੈ, ਖੇਡ ਟ੍ਰਿਬਿਊਨਲ ਆ। ਉਹਦੇ ਵਿੱਚ ਜੱਜ ਬਹਿੰਦਾ, ਉਹ ਇਸ ਤਰ੍ਹਾਂ ਦੇ ਫੈਸਲੇ ਆ ਜਿਹੜੇ ਜਿਵੇਂ ਓਲੰਪਿਕ ਦੇ ਵਿੱਚ ਕੋਈ ਮਾਮਲਾ ਇਸ ਤਰ੍ਹਾਂ ਦਾ ਆ ਜਾਂਦਾ ਜਾਂ ਕਿਸੇ ਵੱਡੇ ਹੋਰ ਇਵੈਂਟ ਦੇ ਵਿੱਚ, ਤੇ ਉਹ ਨਿਬੇੜਾ ਕਰਦਾ। ਤਾਂ ਉਹਦੇ ਲਈ ਹੁਣ ਟ੍ਰਿਬਿਊਨਲ ਬੈਠੇਗਾ। 19 ਨੂੰ ਨਰਸਿੰਘ ਦਾ ਮੁਕਾਬਲਾ 18 ਨੂੰ ਟ੍ਰਿਬਿਊਨਲ ਦੇ ਵਿੱਚ ਪੇਸ਼ ਹੋਏਗਾ। ਵਾਡਾ ਨੂੰ ਜੇ ਲੱਗਿਆ ਕਿ ਕਿਉਂਕਿ ਵਾਡਾ ਨੇ ਦਾਅਵਾ ਕੀਤਾ ਕਿ ਇਹ ਸਿਆਸੀ ਦਖਲਅੰਦਾਜ਼ੀ ਕਰਕੇ ਜਿਹੜਾ ਇਹਦਾ ਕੇਸ ਆ ਉਹ ਖਾਰਜ ਕਰਕੇ ਇਹਨੂੰ ਭੇਜਿਆ ਗਿਆ, ਜੇ ਵਾਡਾ ਉਹ ਆਪਣਾ ਤਰਕ ਉੱਥੇ ਸਾਬਤ ਕਰਨ 'ਚ ਕਾਮਯਾਬ ਰਹਿੰਦੀ ਹੈ ਤੇ ਭਾਰਤ ਲਈ ਬਹੁਤ ਵੱਡੀ ਨਮੋਸ਼ੀ ਹੋਏਗੀ। ਨਰਸਿੰਘ ਨੂੰ ਉੱਥੋਂ ਬੋਰੀ ਬਿਸਤਰਾ ਤੇ ਬੰਨਣਾ ਹੀ ਪਏਗਾ, ਨਾਲ ਸਾਡੇ ਗੱਲ ਦੇ ਵਿੱਚ ਬੇਇੱਜ਼ਤੀ ਦਾ ਇੱਕ ਹੋਰ ਤਗਮਾ ਲਟਕ ਜਾਏਗਾ, ਕਿਉਂਕਿ ਉਹਦਾ ਮਤਲਬ ਇਹ ਹੋਏਗਾ ਕਿ ਜੋ ਪਹਿਲਾਂ ਉਹ ਸੈਂਪਲਿੰਗ ਪੋਜ਼ਿਟਿਵ ਆਈ ਹੈ ਉਹਦੇ ਮੁਤਹਿਦ ਉਹਨੂੰ 4 ਸਾਲ ਲਈ ਬੈਨ ਕਰ ਦਿੱਤਾ ਜਾਏਗਾ। ਦੂਜੀ ਗੱਲ, ਉੱਥੇ ਇਹੋ ਜਿਹੇ ਗੁਲ ਜਿਹੜੇ ਖਿਲਾਰੇ ਨੇ ਸਾਡੇ ਇੱਥੋਂ ਦੇ ਲੋਕ, ਜਿਹੜੇ ਸਿਆਸਤਦਾਨ ਜਾਂ ਜਿਹੜੇ ਸੰਘਾਂ ਦੇ ਮੁਖੀ ਹੈ, ਉਹ ਵੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਅੱਜ ਰਾਣਿੰਦਰ ਸਿੰਘ ਦੀ ਫੋਟੋ ਜਿਹੜੀ ਵਾਇਰਲ ਹੋਈ ਹੈ, ਬਹੁਤ ਸਾਰੇ ਸੱਜਣਾਂ ਨੇ ਵੇਖੀ ਹੋਣੀ ਹੈ, ਮੇਰੇ ਪੇਜ ਤੇ ਵੀ ਉਹ ਪਈ ਹੋਈ ਹੈ ਫੋਟੋ। ਉਸ ਫੋਟੋ ਨੇ ਸਿਰ ਝੁਕਾ ਦਿੱਤਾ ਕਿ ਉਹ ਕਿਸ ਤਰ੍ਹਾਂ, ਉਹ ਇਤਰਾਜ਼ਯੋਗ ਫੋਟੋ ਅਸੀਂ ਕਹਿ ਸਕਦੇ ਹਾਂ। ਸਾਡੇ ਜੇ ਅਸੀਂ ਸੱਭਿਅਕ ਭਾਸ਼ਾ ਦੇ ਵਿੱਚ ਕਹੀਏ ਤਾਂ ਸਾਡੇ ਸੱਭਿਆਚਾਰ ਦੇ ਮੁਤਾਬਕ ਉਹ ਫੋਟੋ ਹੈ ਜਿਹੜੀ ਬਿਲਕੁਲ ਇਤਰਾਜ਼ਯੋਗ ਨਾ ਕਹੀਏ ਤੇ ਬਿਲਕੁਲ ਹੌਲੇ ਮਿਆਰ ਦੀ ਹੈ। ਤੇ ਉਸ ਫੋਟੋ ਨੂੰ ਵੇਖ ਕੇ ਲੱਗਦਾ ਕਿ ਚੰਗਾ ਉੱਥੇ ਖੇਡਾਂ ਦੀ ਬਿਹਤਰੀ ਵਾਸਤੇ ਕੰਮ ਕਰਨ ਡਏ ਆ, ਬੜੀ ਸ਼ਿੱਦਤ ਦੇ ਨਾਲ ਇਹ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਡਏ ਆ। ਹੋਰ ਗਿਆ ਇੱਕ ਹਰਿਆਣੇ ਦਾ ਮੰਤਰੀ ਅਨਿਲ ਵਿਜ, ਇਹਨਾਂ ਨੂੰ ਕੋਈ ਹੋਰ ਲੱਭਾ ਨਹੀਂ, ਇਹਨਾਂ ਨੇ ਅਨਿਲ ਵਿਜ, ਉਸ ਅਨਿਲ ਵਿਜ ਨੂੰ ਭੇਜ ਦਿੱਤਾ ਜਿਹਦੀ ਨਾ ਬਾਣੀ 'ਚ ਰਸ ਆ ਤੇ ਨਾ ਜਿਹਦੇ ਬੋਲਾਂ 'ਚ ਕੋਈ ਇਹੋ ਜਿਹਾ ਜਸ ਆ। ਸਾਰੇ ਪਾਸੇ ਜਿਹੜਾ ਬੰਦਾ ਇੱਥੇ ਨਕਾਰਿਆ ਹੋਇਆ, ਉਸ ਬੰਦੇ ਨੂੰ ਉੱਥੇ ਭੇਜ ਦਿੱਤਾ ਕਿ ਜਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਿਆ। ਉਹ ਅੱਜ ਦੇਖੋ ਸਾਡੇ 127 ਚੋਂ 130 ਦੇ ਕਰੀਬ ਸਾਡੇ ਖਿਡਾਰੀਆਂ ਦਾ ਦਲ ਸੀ, ਉਹਦੇ ਚੋਂ 92 ਹਾਰ ਕੇ ਘਰ ਨੂੰ ਵੀ ਆ ਗਏ ਆ। ਉਹ ਹਾਲੇ ਤੱਕ ਹੋਟਲ ਚੋਂ ਬਾਹਰ ਨਹੀਂ ਨਿਕਲਿਆ। ਉਹ ਕਿਸੇ ਵੀ ਖੇਡ ਮੁਕਾਬਲੇ 'ਚ ਉੱਥੇ ਜਾ ਕੇ ਬੈਠਾ ਵੀ ਨਹੀਂ ਕਿ ਫੋਕੀ ਤਾੜੀ ਮਾਰ ਆਵੇ, ਜਦ ਕਿ ਉਹ ਆਪਣੇ ਨਾਲ 9 ਬੰਦੇ ਲੈ ਕੇ ਗਿਆ। 9 ਬੰਦੇ। ਆਓ ਜੀ ਆਪਾਂ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕਰਨ ਚੱਲੀਏ। ਤੇ ਹੋਟਲ ਦੇ ਵਿੱਚ ਹੀ ਉਹ ਕਰੋੜ ਰੁਪਈਆ ਖਾ ਗਏ ਉਦੋਂ ਦਾ। ਉੱਥੇ ਤੱਕ ਨਹੀਂ ਗਏ
ਜਾ ਕੇ ਖਿਡਾਰੀਆਂ ਦੇ ਪਿੜ ਦੇ ਵਿੱਚ ਤਾੜੀ ਮਾਰ ਦੇਣ। ਇੱਕ ਹੋਰ ਸੱਜਣ ਗਿਆ ਸਾਡੇ ਇੱਥੇ ਤਰਲੋਚਨ ਸਿਉ, ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੁੰਦੇ ਸਨ, ਸਾਬਕਾ ਮੈਂਬਰ ਪਾਰਲੀਮੈਂਟ ਵੀ ਰਹੇ ਆ, ਉਹਨਾਂ ਦਾ ਮੁੰਡਾ ਪਵਨਦੀਪ, ਉਹਨੂੰ ਇਹ ਡਾਕਟਰ ਬਣਾ ਕੇ ਉੱਥੇ ਲੈ ਗਏ ਆ, ਜੇ ਖਿਡਾਰੀਆਂ ਦਾ ਡਾਕਟਰ ਆ, ਜਦ ਕਿ ਪੇਸ਼ੇ ਤੋਂ ਉਹ ਰੇਡੀਓਲੋਜਿਸਟ ਆ, ਜਿਹਦਾ ਕੰਮ ਕੋਈ ਹੋ ਰਿਹਾ, ਤੇ ਉਹਨੂੰ ਉੱਥੇ ਪ੍ਰੋਫੈਸ਼ਨਲ ਡਾਕਟਰ ਬਣਾਇਆ ਗਿਆ। ਉੱਥੇ ਜੇ ਕੋਈ ਖਿਡਾਰੀ ਆਉਂਦਾ, ਸਰਦਾਰ ਸਾਹਿਬ ਮੇਰਾ ਸਿਰ ਦੁਖਦਾ, ਜੇ ਕੋਈ ਆਉਂਦਾ ਮੇਰੀ ਅੱਖ ਦੁਖਦੀ ਹੈ, ਜੇ ਕੋਈ ਕਹਿੰਦਾ ਕਿ ਜੀ ਮੇਰੀ ਮਾਸਪੇਸ਼ੀ ਖਿੱਚੀ ਗਈ ਹੈ, ਉਹਨੇ ਇੱਕੋ ਗੋਲੀ ਰੱਖੀ ਹੈ, ਕਹਿੰਦਾ ਕੌਮੀ ਫਲੇਮ ਖਾਓ, ਪ੍ਰਭੂ ਕੇ ਗੁਣ ਗਾਓ, ਬਾਕੀ ਜਿਹੜਾ ਮਸਲਾ ਜਾ ਕੇ ਪ੍ਰਦੇਸ਼ ਦੇ ਵਿੱਚ ਵੇਖ ਲਾਂਗੇ। ਉਹਨੇ ਗੋਲੀ ਇੱਕ ਰੱਖੀ ਹੈ, ਕਿਉਂਕਿ ਉਹਦੇ ਕੋਲ ਅਕਲ ਹੀ ਇੰਨੀ ਕੋ ਗੋਲੀ ਜਿੰਨੀ ਹੈ, ਜਿੰਨਾ ਕੋ ਉਹਦੇ ਕੋਲ ਮਿੱਠਾ ਹੈ, ਉਨੀ ਕੋ ਉਹ ਚਾਹ ਮਿੱਠੀ ਕਰੀ ਜਾਂਦਾ। ਦੂਜੇ ਪਾਸੇ ਇੱਕ ਉੱਥੇ ਅਬੇ ਚੌਟਾਲਾ ਸਾਹਿਬ ਗਏ ਨੇ, ਚੌਟਾਲਿਆਂ ਦੇ ਜਿਹੜੇ ਚਿਰਾਗ ਆ ਉਹ ਉੱਥੇ ਦਿਸਣ ਹੀ ਨਹੀਂ ਡਏ ਕਿਤੇ, ਉਹ ਕਿਤੇ ਰੋਸ਼ਨੀ ਨਹੀਂ ਕਰਦੇ ਪਏ, ਕਿਤੇ ਹਨੇਰੇ 'ਚ ਗਾਇਬ ਹੋ ਗਏ ਆ। ਉਹ ਇੱਥੇ ਅਦਾਲਤ ਪੁੱਛਦੀ ਫਿਰਦੀ ਹੈ ਕਿ ਚੌਟਾਲਾ ਜਿਹੜਾ ਉਹ ਕਿਹੜੇ ਅਹੁਦੇ ਤੇ ਆ, ਜਿਹੜਾ ਜਾ ਕੇ ਉੱਥੇ ਓਲੰਪਿਕ ਦੇ ਵਿੱਚ ਘੁੰਮਦਾ ਫਿਰਦਾ, ਕਿਹਨੂੰ ਪੁੱਛ ਕੇ ਗਿਆ, ਉਹਦੇ ਤੇ ਕੇਸ ਚੱਲਦੇ ਆ। ਉੱਥੇ ਕੋਈ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਕਿ ਰਿਓ ਦੇ ਵਿੱਚ ਉਹਦਾ ਜਾਣ ਦਾ ਮੰਤਵ ਕੀ ਸੀ, ਕਿਉਂਕਿ ਉਹ ਹੁਣ ਕਿਸੇ ਵੀ ਅਹੁਦੇ ਤੇ ਨਹੀਂ। ਸੋ ਇਹ ਜੋ ਕੁਛ ਕਰਦੇ ਪਏ ਆ, ਬਹੁਤ ਹੀ ਜ਼ਿਆਦਾ ਸਾਡੇ ਲਈ ਕਹਿ ਸਕਦੇ ਹਾਂ ਕਿ ਬੜੀ ਨਮੋਸ਼ੀ ਵਾਲੀ ਗੱਲ ਆ। ਸਾਡਾ ਉਹ ਜਿਹੜਾ ਕੇਂਦਰੀ ਖੇਡ ਮੰਤਰੀ ਸੀ ਉਹ ਗਿਆ, ਤੇ ਉਹਨੇ ਕੀ ਕੀਤਾ ਉੱਥੇ ਕਿ 700-800 ਸੈਲਫੀ ਕਰਕੇ ਟਵਿੱਟਰ ਤੇ ਪਾ ਦਿੱਤੀ, ਤੇ ਮੁੜ ਕੇ ਆਉਣ ਲੱਗਾ ਬੇਇੱਜ਼ਤੀ ਦਾ ਬ੍ਰੌਂਜ਼ ਮੈਡਲ ਵੀ ਗਲ 'ਚ ਲਮਕਾ ਕੇ ਆ ਗਿਆ। ਸੋ ਇਹ ਜੋ ਕਰ ਰਹੇ ਆ, ਇਹਨਾਂ ਨੂੰ ਦੇਖ ਕੇ ਜੇ ਸਾਡੀ ਟੈਲੀ ਦੇ ਵਿੱਚ ਉੱਥੇ 0-0 ਆਉਂਦੀ ਹੈ, ਤੇ ਸਾਨੂੰ ਹੈਰਾਨਗੀ ਨਹੀਂ ਹੋਣੀ ਚਾਹੀਦੀ, ਕਿਉਂਕਿ ਸਾਡੇ ਜਿਹੜੇ ਖਿਡਾਰੀਆਂ ਦੇ ਉੱਤੇ ਬੈਠੇ ਆ, ਉਹ ਲੋਕ ਤਗਮੇ ਲਈ ਨਹੀਂ, ਉਹਦੇ ਐਸ਼ ਪ੍ਰਸਤੀ ਲਈ ਉੱਥੇ ਗਏ ਆ। ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ, ਤਿਰੰਗਾ ਲਹਿਰਾਉਣ ਨਾਲ, ਖਿਡਾਰੀਆਂ ਦੇ ਗਲੇ 'ਚ ਮੈਡਲ ਲਟਕਾਉਣ ਨਾਲ, ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਨਹੀਂ। ਲੋਕੀ ਤਾਂ ਤਗਮੇ ਦੀ ਆਸ ਕਰੀ ਬੈਠੇ। ਮੈਂ ਤਾਂ ਇਹ ਆਸ ਕਰੀ ਬੈਠਾ ਕਿ ਕਿਤੇ ਇਹ ਜਿਹੜੇ ਬੰਦੇ ਗਏ, ਸਾਡਾ ਕੋਈ ਖਿਡਾਰੀ ਨੇ ਕਦਾ ਗਹਿਣੇ ਪਾ ਆਉਣ। ਜੀ ਕੋਈ ਵੱਡੀ ਗੱਲ ਨਹੀਂ ਜੀ ਇਹਨਾਂ ਤੋਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਪੰਜਾਬ ਨੂੰ ਮਿਲਿਆ ਨਵਾਂ ਗਵਰਨਰ। ਹਾਂਜੀ, ਅੱਜ ਪੰਜਾਬ ਨੂੰ ਹੈ ਜਿਹੜਾ VP ਬਦਨੌਰ, ਭਾਰਤੀ ਜਨਤਾ ਪਾਰਟੀ ਦਾ ਰਾਜਸਥਾਨ ਦਾ ਬੜਾ ਪੁਰਾਣਾ ਆਗੂ ਹੈ, ਉਹ ਰਾਜਪਾਲ ਦੇ ਰੂਪ ਦੇ ਵਿੱਚ ਮਿਲਿਆ ਹੈ। ਸਾਨੂੰ ਨਹੀਂ ਜਿਹੜਾ ਹੋਰ ਸਟੇਟ ਹੈ ਸਾਡਾ ਮਣੀਪੁਰ, ਉਹਨੂੰ ਵੀ ਇੱਕ ਰਾਜਪਾਲ ਮਿਲਿਆ ਅੱਜ, ਡਾਕਟਰ ਨਜ਼ਮਾ ਹੈਪਤੁੱਲਾ ਬੀਬੀ ਹੈ ਜਿਹੜੀ, ਉਹਦੇ ਰੂਪ ਦੇ ਵਿੱਚ। ਮਣੀਪੁਰ ਤੋਂ ਸ਼ਾਇਦ ਅਸਮ ਤੋਂ ਜਿਹੜੇ ਆ ਬਨਵਾਰੀ ਲਾਲ ਪੁਰੋਹਿਤ ਜਿਹੜੇ, ਉਹ ਉੱਥੇ ਭੇਜੇ ਗਏ ਆ ਮਣੀਪੁਰ। 3 ਰਾਜਾਂ ਨੂੰ ਜਾਨੀ ਉਹਨਾਂ ਦੇ ਅੱਜ ਗਵਰਨਰ ਮਿਲੇ ਆ। ਇਹ ਤਿੰਨੇ ਹੀ ਹੈ ਜਿਹੜੇ, ਨਜ਼ਮਾ ਹੈਪਤੁੱਲਾ, ਬੀਬੀ ਨਜ਼ਮਾ ਹੈਪਤੁੱਲਾ ਜਿਹੜੀ ਹੁਣੇ ਕੇਂਦਰੀ ਮੰਤਰੀ ਮੰਡਲ ਚੋਂ ਬਾਹਰ ਕੀਤੀ ਗਈ ਸੀ, ਕਿਉਂਕਿ ਉਮਰ ਜਿਹੜੀ ਬੀਬੀ ਦੀ ਉਹ 75 ਸਾਲ ਹੋ ਗਈ ਸੀ। ਹੁਣ ਜਦੋਂ 75 ਸਾਲ ਦਾ ਜਿਹੜਾ ਬੰਦਾ ਹੋ ਜਾਂਦਾ, ਜੇ ਉਹਦੀ ਮੰਤਰੀ ਮੰਡਲ 'ਚ ਜਗ੍ਹਾ ਨਹੀਂ ਹੈਗੀ, ਪਰ ਵੇਖ ਲਓ ਰਾਜਪਾਲ ਦੇ ਰੂਪ ਦੇ ਵਿੱਚ ਉਹ ਫਿੱਟ ਆ। ਇਹ ਸਾਡੇ ਮੁਲਕ ਦਾ ਢਾਂਚਾ ਉਹੋ ਜਿਹਾ ਕਿ ਮੰਤਰੀ ਮੰਡਲ 'ਚ ਮੋਦੀ ਸਾਹਿਬ ਕਹਿੰਦੇ ਕਿ ਉਮਰ 75 ਤੋਂ ਵੱਧ ਵਾਲਾ ਨਹੀਂ ਲੈਣਾ, ਪਰ ਉਹਨੂੰ ਸਟੇਟ ਦਾ ਗਵਰਨਰ ਲਾ ਦਿਓ, ਕੋਈ ਗੱਲ ਨਹੀਂ, ਕਿਉਂਕਿ ਕੋਈ ਪੁੱਛਦਾ ਦੱਸਦਾ ਨਹੀਂ। ਸੋ ਕਿਸੇ ਪਾਸੇ ਇਹਨਾਂ ਨੇ ਲਾਉਣਾ ਹੁੰਦਾ, ਉਹ ਬੀਬੀ ਨੂੰ ਉੱਧਰ ਭੇਜ ਦਿੱਤਾ। ਪੰਜਾਬ ਨੂੰ ਜਿਹੜਾ ਮਿਲਿਆ, ਇਹ ਵੀ ਭਾਜਪਾ ਦਾ ਆਗੂ ਹੈ, ਨਜ਼ਮਾ ਹੈਪਤੁੱਲਾ ਜਿਹੜੀ, ਉਹ ਵੀ ਭਾਜਪਾ ਦੀ ਲੀਡਰ ਆ। ਜਿਹੜਾ ਬਨਵਾਰੀ ਲਾਲ ਪੁਰੋਹਿਤ ਹੈ, ਉਹ ਵੀ ਭਾਜਪਾ ਦਾ ਲੀਡਰ ਆ। ਅੰਡੇਮਾਨ ਨਿਕੋਬਾਰ ਦਾ ਜਿਹੜਾ ਉਪ ਰਾਜਪਾਲ ਲਾਇਆ ਇਹਨਾਂ ਨੇ, ਪ੍ਰੋਫੈਸਰ ਜਗਦੀਸ਼, ਉਹ ਵੀ RSS ਦਾ ਜਿਹੜਾ ਆ ਸੰਘ ਦਾ ਬਹੁਤ ਉੱਘਿਆ ਨੇਤਾ ਹੈ। ਸੋ ਸਾਰੇ ਇਹਨਾਂ ਨੇ ਆਪਦੀਆਂ ਜਿਹੜੇ ਕਹਿ ਸਕਦੇ ਕਿ ਸਾਰੀਆਂ ਆਪਦੀਆਂ ਗੋਟੀਆਂ ਜਿਹੜੀਆਂ ਉਹ ਫਿੱਟ ਕਰ ਦਿੱਤੀਆਂ। ਇਹ ਉਮੀਦ ਕੀਤੀ ਜਾਂਦੀ ਹੈ, ਚਾਹੇ ਕਾਂਗਰਸ ਆ ਜਾਵੇ, ਚਾਹੇ ਹੋਰ ਕੋਈ ਸਿਆਸੀ ਸੰਗਠਨ ਸੱਤਾ 'ਚ ਆ ਜਾਵੇ, ਉਹ ਇਸੇ ਤਰ੍ਹਾਂ ਕਰਦਾ ਕਿ ਗਵਰਨਰ ਆਪਦੇ ਲਾਉਂਦਾ। ਜੱਜਾਂ ਦਾ ਵੀ ਰੌਲਾ, ਤੁਹਾਨੂੰ ਮੈਂ ਦੱਸਿਆ ਸੀ ਕੱਲ ਵੀ, ਜੱਜਾਂ ਦਾ ਵੀ ਰੌਲਾ ਪਿਆ ਹੋਇਆ ਕਿ ਜੱਜ ਆਪਦੀ ਥਾਂ ਤੇ ਅੜੇ ਹੋਇਆ। ਇਹ ਚਾਹੁੰਦੇ ਕਿ ਸੁਪਰੀਮ ਕੋਰਟ ਦੇ ਵਿੱਚ ਵੱਧ ਤੋਂ ਵੱਧ ਜੱਜ ਹੈ ਜਿਹੜੇ ਉਹ ਸਾਡੀ ਮਰਜ਼ੀ ਤੇ ਨਿਯੁਕਤ ਹੋਣ। ਸੋ ਇਹ ਨਿਯੁਕਤੀਆਂ ਵਾਲੇ ਪਾਸੇ ਲੱਗੇ ਹੋਏ ਆ ਕਿ ਵੱਧ ਤੋਂ ਵੱਧ ਜਿਹੜੀਆਂ ਗੋਟੀਆਂ ਫਿੱਟ ਕੀਤੀਆਂ ਜਾਣ। ਪਰ ਅੱਜ ਪੰਗਾ ਇੱਕ ਹੋਰ ਬੜਾ ਵੱਡਾ ਪੈ ਗਿਆ ਪੰਜਾਬ ਦੇ ਵਿੱਚ। ਹੋਇਆ ਇਹ ਕਿ ਜਦੋਂ ਰਾਜਪਾਲਾਂ ਦਾ ਐਲਾਨ ਕੀਤਾ ਜਾਣ ਡਿਆ ਸੀ, ਉਸੇ ਵੇਲੇ ਇੱਕ ਖਬਰ ਇਹ ਆ ਗਈ ਕਿ ਜਿਹੜਾ ਕਨਾਥਾ ਨਾਮ ਅਲਫੋਂਸ ਕਨਾਥਾ ਨਾਮ ਆ ਅਫਸਰ ਹੈ ਜਿਹੜਾ, ਉਹਨੂੰ ਚੰਡੀਗੜ੍ਹ ਦਾ ਪ੍ਰਸ਼ਾਸਕ ਲਾ ਦਿੱਤਾ ਗਿਆ। ਇਹ ਬਹੁਤ ਵੱਡੀ ਖਬਰ ਸੀ, ਕਿਉਂਕਿ ਹੁੰਦਾ ਆਮ ਤੌਰ ਤੇ ਇਹ ਆਇਆ ਅੱਜ ਤੱਕ ਕਿ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਕ ਹੁੰਦਾ ਪੰਜਾਬ ਦਾ ਰਾਜਪਾਲ ਹੁੰਦਾ ਹੈ, ਦੂਜਾ ਨਹੀਂ ਲਾਇਆ ਜਾਂਦਾ। ਪਰ ਇਸ ਰੀਤ ਨੂੰ ਅੱਜ ਤੋੜਦਿਆਂ ਮੋਦੀ ਸਰਕਾਰ ਨੇ ਉੱਥੇ ਅਲਫੋਂਸ ਕਨਾਥਾਨਮ ਨੂੰ ਲਾ ਦਿੱਤਾ। ਇੱਥੇ ਤਰਥੱਲੀ ਮੱਚ ਗਈ ਪੰਜਾਬ ਦੇ ਵਿੱਚ ਕਿ ਇਹ ਕੀ ਬਣਿਆ ਭਾਈ। ਇਹ ਹੁਣ ਨਾਲ ਦੀ ਨਾਲ ਫਿਰ ਘੰਟੀਆਂ ਖੜਕੀਆਂ। ਇੱਥੋਂ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਸਵੇਰੇ ਮੈਨੂੰ ਪਿੰਡਾਂ 'ਚ ਨਹੀਂ ਲੋਕਾਂ ਨੇ ਵੜਨ ਦੇਣਾ, ਕਿਉਂਕਿ
ਮੈਂ ਤੇ ਉੱਥੇ ਜਾ ਕੇ ਰਾਗ ਹੀ ਚੰਡੀਗੜ੍ਹ ਦਾ ਲੱਭਦਾ ਕਿ ਅਸੀਂ ਚੰਡੀਗੜ੍ਹ ਲਈ ਲੜਨ ਡਏ ਹਾਂ, ਅਸੀਂ ਨਹਿਰ ਲਈ ਮਰਨ ਡਏ ਹਾਂ, ਅਸੀਂ ਦਰਬਾਰ ਸਾਹਿਬ ਦੀ ਜਿਹੜੀ ਹੋਈ ਹੈ, ਦਰਬਾਰ ਸਾਹਿਬ ਦੇ ਨਾਲ ਜਿਹੜੀ ਹੋਣੀ ਹੋਈ ਹੈ ਉਹਦੇ ਲਈ ਭਿੜਦੇ ਪਏ ਹਾਂ। ਸੋ ਜੇ ਅਸੀਂ ਇਸ ਮੁੱਦੇ ਤੇ ਏਡੀ ਵੱਡੀ ਹਾਰ ਖਾ ਗਏ ਤੇ ਲੋਕਾਂ ਨੇ ਸਾਨੂੰ ਮੂੰਹ ਵਿਖਾਉਣ ਜੋਗਾ, ਵੇਖਣ ਜੋਗਾ ਸਾਡਾ ਇਹ ਨਹੀਂ ਰਹਿਣਾ। ਸੋ ਇਹਨਾਂ ਨੇ ਨਾਲ ਦੀ ਨਾਲ ਇਤਰਾਜ਼ ਜਤਾਇਆ ਹੈ। ਫਿਰ ਉਹ ਫੈਸਲਾ ਕੁਝ ਘੰਟਿਆਂ ਬਾਅਦ ਵਾਪਸ ਲੈ ਲਿਆ ਗਿਆ। ਇਹ ਤੁਸੀਂ ਆਪ ਹੀ ਦੇਖ ਲਓ ਕਿ ਜਿਹੜੀ ਇਹ ਸਰਕਾਰ ਕੇਂਦਰ ਦੀ ਹੈ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਘੁਸਪੈਠਾਂ ਜਿਹੀਆਂ ਕਰਦੀ ਪਈ ਹੈ ਪੰਜਾਬ ਦੇ ਅੰਦਰੂਨੀ ਮਾਮਲਿਆਂ 'ਚ। ਉਹ ਗਵਰਨਰ ਕਿਹੋ ਜਿਹਾ ਭੇਜੇਗੀ ਪੰਜਾਬ ਦੇ, ਕਿਉਂਕਿ ਉਹਨਾਂ ਦੀ ਪਾਰਟੀ ਦਾ ਗਵਰਨਰ ਹੈ, ਸਾਰਾ ਕੁਛ ਇਹ ਆ। ਠੀਕ ਆ, ਪ੍ਰਸ਼ਾਸਕ ਜਿਹੜਾ ਉਹ ਸਾਡਾ ਜਿਹੜਾ ਨਵਾਂ ਰਾਜਪਾਲ ਹੈ ਉਹ ਲੱਗੇਗਾ, ਪਰ ਸੋਚਣ ਵਾਲੀ ਗੱਲ ਆ ਕਿ ਨਵਾਂ ਰਾਜਪਾਲ ਹੈ ਕਿਹਨਾਂ ਦਾ? ਉਹ ਵੀ ਤੇ ਉਹਨਾਂ ਦਾ ਹੈ ਨਾ। ਗੱਲ ਤੇ ਇਹ ਹੈ ਕਿ ਪੈਂਦ ਸੌਂ ਜੀਏ, ਸਰਾਣੇ ਸੌਂ ਜੀਏ, ਲੱਕ ਤੇ ਸਾਡਾ ਵਿਚਾਲੇ ਆਉਣਾ ਹੈ ਨਾ। ਉਹ ਕਰਨਾ ਤਾਂ ਉਹਨੇ ਉਹਨਾਂ ਦਾ ਹੀ ਹੈ। ਤੇ ਸਾਡਾ ਗਵਾਂਢੀ ਸੂਬਾ, ਉਹਦੇ ਨਾਲ ਸਾਡੇ ਬਹੁਤ ਸਾਰੇ ਵਿਵਾਦ ਜੁੜੇ ਹੋਏ ਆ, ਬਹੁਤ ਸਾਰੇ ਮੁੱਦੇ ਜਿਹੜੇ ਉਹ ਟਕਰਾਅ ਦਾ ਸਬਬ ਬਣੇ ਹੋਏ ਆ। ਤੇ ਜਿਹੜਾ ਸਾਡਾ ਗਵਰਨਰ ਹੈ ਉਹ ਇੱਕ ਪਾਰਟੀ ਦਾ ਨੇਤਾ ਲੱਗਿਆ, ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਹਾਲਾਂਕਿ ਕਿਸੇ ਦੇ ਕੰਮ ਦਾ ਅਗਾਊ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਪਰ ਥੋੜਾ ਜੋ ਪਿਛਲਾ ਇਤਿਹਾਸ ਦੇਖੀਏ ਤੇ ਉਹ ਅੰਦਾਜ਼ਾ ਲੱਗਦਾ ਹੈ ਕਿ ਚਾਹੇ ਠੀਕ ਹੈ ਪ੍ਰਸ਼ਾਸਕ ਵਾਲਾ ਮੁੱਦਾ ਹੈ ਜਿਹੜਾ ਉਹ ਇੱਕ ਵਾਰੀ ਹੱਲ ਹੋ ਗਿਆ, ਉਹ ਸਿਆਸੀ ਮੁੱਦਾ ਹਾਲੇ ਬਣੇਗਾ ਵੀ। ਭਗਵੰਤ ਮਾਨ ਨੇ ਅਸਤੀਫੇ ਦੀ ਮੰਗ ਕਰ ਵੀ ਲਈ ਹੈ। ਮੇਰੇ ਸਾਹਮਣੇ ਹੁਣ ਖਬਰ ਫਲੈਸ਼ ਹੋਣ ਡਈ ਸੀਗੀ ਕਿ ਭਗਵੰਤ ਮਾਨ ਨੇ ਅਸਤੀਫੇ ਦੀ ਮੰਗ ਕਰ ਲਈ ਹੈ। ਇਸ ਮੁੱਦੇ ਤੇ ਇਹ ਸਿਆਸੀ ਮੁੱਦਾ ਤਾਂ ਬਣੇਗਾ, ਪਰ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਇਹ ਹੈ ਕਿ ਗਵਰਨਰ ਤੇ ਪ੍ਰਸ਼ਾਸਕ 'ਚ ਕੋਈ ਖਾਸ ਫਰਕ ਨਹੀਂ, ਕਿਉਂਕਿ ਦੋਵੇਂ ਉਹਨਾਂ ਦੀ ਚਾਬੀ ਤੇ ਚੱਲਣ ਵਾਲੇ ਜਿਹੜੇ ਉਹ ਖਿਡੌਣੇ ਹੀ ਹੈ। ਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਆਪਾਂ ਗੱਲ ਕਰਦੇ ਹਾਂ। ਬੀਬਾ ਬਾਦਲ ਨੇ ਸਰਹੱਦ ਤੇ ਤਾਇਨਾਤ ਜਵਾਨਾਂ ਨੂੰ ਬੰਨੀ ਰੱਖੜੀ, ਭਾਜਪਾ ਆਗੂ ਨੇ ਮਾਰਿਆ ਨਿਹੋਰਾ। ਅੱਜ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੀ ਕੇਂਦਰੀ ਵਜ਼ੀਰ ਆ, ਉਹ ਅਟਾਰੀ ਵਾਲੇ ਬਾਰਡਰ ਤੇ ਗਈ ਸੀ ਤੇ ਉੱਥੇ ਉਹਨੇ ਕਾਫੀ ਖੁੱਲ੍ਹ ਦਿਲੀ ਦੇ ਨਾਲ ਇੰਜੋਏ ਵੀ ਕੀਤਾ। ਗਿੱਧਾ ਪਾਇਆ ਕਾਫੀ ਦੇਰ ਢੋਲ ਦੀ ਥਾਪ ਤੇ ਕੁੜੀਆਂ ਦੇ ਨਾਲ, ਜਿਹੜਾ ਉੱਥੇ ਸੱਭਿਆਚਾਰਕ ਸਮਾਗਮ ਚੱਲਦਾ ਪਿਆ ਸੀ। ਬੜੀ ਰੀਝ ਦੇ ਨਾਲ ਉਹਨੇ ਗਿੱਧਾ ਪਾਇਆ, ਆਪਣਾ ਜਿਵੇਂ ਕਹਿ ਲਈਏ ਜੋ ਸੱਭਿਆਚਾਰ ਦਾ ਹਿੱਸਾ ਹੈ ਗਿੱਧਾ, ਉਹਦਾ ਆਨੰਦ ਮਾਣਿਆ ਤੇ ਬਹੁਤ ਖੁਸ਼ੀ ਮਨਾਈ। ਨਾਲ ਦੀ ਨਾਲ ਹੀ ਜਿਹੜੀ ਇੱਕ ਬੀਬੀ ਹੋਰ ਹੈ ਭਾਜਪਾ ਦੀ ਤੇਜ਼ ਤਰਾਰ ਨੇਤਾ ਜਿਹੜੀ ਹੈ ਲਕਸ਼ਮੀ ਕਾਂਤਾ ਚਾਵਲਾ, ਉਹਨੇ ਉਹਨੇ ਆਖਿਆ ਕਿ ਮੈਂ ਤੇ 1968 ਤੋਂ ਬੰਨ ਕੇ ਆਉਣੀ ਹੈ ਰੱਖੜੀ, ਤੈਨੂੰ ਅੱਜ ਚੇਤਾ ਆਇਆ? ਪਹਿਲਾਂ ਉੱਥੇ ਜਵਾਨ ਨਹੀਂ ਸਨ। ਉਹਨੇ ਆਪਣਾ ਜਿਹੜਾ ਸੀ ਘੋੜਾ ਦਬਾ ਲਿਆ। ਉਹ ਕਹਿੰਦੀ ਕਿ ਪਹਿਲਾਂ ਕਿਉਂ ਨਹੀਂ ਆਈ? ਕੇਂਦਰੀ ਵਜ਼ੀਰ ਬਣੀ ਨੂੰ ਇੰਨਾ ਚਿਰ ਹੋ ਗਿਆ, ਉਦੋਂ ਤੇਰੀ ਰੱਖੜੀ ਕਿੱਥੇ ਗਈ ਸੀ? ਸੋ ਰੱਖੜੀ ਤੇ ਵੀ ਜਿਹੜੀ ਕਹਿ ਲਈਏ ਕਿ ਸੋਰਿਆ ਵੱਖੋ ਵੱਖਰੀ ਹੈ। ਭਾਜਪਾ ਵਾਲੇ ਕਹਿੰਦੇ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਆਏ? ਉਹ ਕਹਿੰਦੇ ਕਿ ਕੋਈ ਗੱਲ ਨਹੀਂ ਜੀ, ਅਸੀਂ ਦੇਰ ਆਏ ਸਹੀ ਪਰ ਦਰੁਸਤ ਆਏ ਹਾਂ, ਅਸੀਂ ਅੱਜ ਇਹ ਰੱਖੜੀ ਬੰਨ੍ਹ ਚੱਲੇ ਹਾਂ। ਚੰਗੀ ਗੱਲ ਹੈ। ਇਹਦੇ ਨਾਲ ਜੋ ਉੱਥੇ ਤਾਇਨਾਤ ਨੇ ਜਵਾਨ ਸਾਡੇ, ਜੋ ਦਿਨ ਰਾਤ ਹਿਫਾਜ਼ਤ ਕਰਦੇ ਆ ਆਵਾਮ ਦੀ, ਮੁਲਕ ਦੀ, ਉਹਨਾਂ ਨੂੰ ਆਪਣਤ ਮਿਲਦੀ ਹੈ ਤੇ ਆਪਣਤ ਜਿਹੜੀ ਹੈ ਉਹ ਊਰਜਾ ਦਾ ਰੂਪ ਹੁੰਦੀ ਹੈ। ਸੋ ਉਹਨਾਂ ਦੇ ਵਿੱਚ ਊਰਜਾ ਦਾ ਸੰਚਾਰ ਹੁੰਦਾ, ਇੱਕ ਚੰਗੀ ਗੱਲ ਆ। ਪਰ ਤੁਸੀਂ ਇਹ ਦੇਖੋ ਕਿ ਇੱਥੇ ਸਾਡੀ ਸਿਆਸਤ ਦੇ ਜਿਹੜੇ ਆ ਉਹ ਅੱਜ ਰੰਗ ਕਿਸ ਤਰ੍ਹਾਂ ਦੇ ਆ ਕਿ ਸਾਡੀ ਸਿਆਸਤ ਦੀਆਂ ਰੁੱਤਾਂ ਨੇ ਵੱਖੋ ਵੱਖਰੀਆਂ। ਪਤੀ ਲਾਉਂਦਾ ਸੀ BSF ਖਿਲਾਫ ਧਰਨੇ ਤੇ ਪਤਨੀ ਬੰਨ੍ਹਦੀ ਫਿਰਦੀ ਹੈ ਰੱਖੜੀਆਂ। ਜੀ ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਸਵੇਰੇ 9:30 ਵਜੇ ਅਤੇ ਰੋਜ਼ਾਨਾ ਸ਼ਾਮ ਨੂੰ 8:30 ਵਜੇ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ। ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਬੁਲਟਨ ਨੂੰ ਸਪਾਂਸਰ ਕਰਦੇ ਨੇ ਰੇਟ ਬੀਟ ਮਾਰਗੇਜ ਵਾਲੇ। ਕਿਸੇ ਵੀ ਤਰੀਕੇ ਦੀ ਮਾਰਗੇਜ ਜਾਂ ਕਮਰਸ਼ੀਅਲ ਲੋਨ ਦੇ ਲਈ ਤੁਸੀਂ ਅੱਜ ਹੀ ਰੇਟ ਬੀਟ ਮਾਰਗੇਜ ਵਾਲਿਆਂ ਨੂੰ ਕਾਲ ਕਰੋ। ਇਹਨਾਂ ਦਾ ਨੰਬਰ 877 877 7575 877-877-7575। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਚਰਨਜੀਤ ਚੰਨੀ ਹੁਣਾਂ ਨੇ ਆંકੜੇ ਪੇਸ਼ ਕਰਕੇ ਬਾਦਲ ਸਰਕਾਰ ਨੂੰ ਘੇਰਿਆ। ਇਹਨਾਂ ਨੇ 2007 ਤੋਂ 2016 ਜੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕਾਰਜਕਾਲ ਆ, ਉਹਦੇ ਵਿੱਚ ਜੋ ਕ੍ਰਾਈਮ ਗ੍ਰਾਫ ਹੈ ਸਾਡਾ, ਉਹਦਾ ਡਾਟਾ ਕੱਢਿਆ 22 ਚੋਂ 15 ਜ਼ਿਲ੍ਹਿਆਂ ਦਾ ਉਹਨਾਂ ਨੇ ਪੇਸ਼ ਕੀਤਾ। ਜਿਹੜਾ ਡਾਟਾ ਉਹਦੇ 'ਚ ਉਹਨਾਂ ਦੱਸਿਆ ਕਿ ਹੁਣ ਤੱਕ 4460 ਜਿਹੜੇ ਕਤਲ ਕੇਸ
ਕ੍ਰਾਈਮ ਅਗੇਂਸਟ ਵੂਮੈਨ ਯਾਨੀ ਔਰਤਾਂ ਦੇ ਖਿਲਾਫ ਹੋਣ ਵਾਲੇ ਜੁਰਮ ਹੈ ਜਿਹੜੇ ਉਹਨਾਂ ਦੇ ਮਾਮਲੇ 15,181, ਦਾਜ ਦਹੇਜ ਦੇ 7290, ਬਲਾਤਕਾਰ ਦੇ 4111, ਗੈਂਗਵਾਰ ਦੇ ਲਗਭਗ 300, ਦਲਿਤਾਂ ਵਿਰੁੱਧ ਹਿੰਸਾ ਦੇ 457, ਸਾਈਬਰ ਕ੍ਰਾਈਮ ਦੇ 392, ਰੋਡ ਐਕਸੀਡੈਂਟ ਦੇ, ਇਹ ਫਿਗਰ ਥੋੜਾ ਜਿਹਾ ਧਿਆਨ ਮੰਗਦਾ ਜੀ, ਰੋਡ ਐਕਸੀਡੈਂਟ ਦੇ 27,149 ਮਾਮਲੇ ਉਹ ਕਹਿੰਦੇ ਕਿ ਸਾਹਮਣੇ ਆਏ ਤੇ ਕੁੱਲ ਜੇ ਇਹ ਕੇਸ ਬਣਾ ਲਈਏ ਬਣਦੇ ਆ 59,336। ਇਹ ਉਹਨਾਂ ਨੇ ਅੰਕੜਾ ਦਿੱਤਾ ਤੇ ਨਾਲ ਉਹਨਾਂ ਨੇ ਔਸਤ ਵੀ ਕੱਢੀ ਹੈ, ਹਿਸਾਬ ਕਿਤਾਬ ਦੇ ਵੀ ਪੱਕੇ ਲੱਗਦੇ ਆ ਚਰਨਜੀਤ ਸਿੰਘ ਚੰਨੀ ਜੀ। ਉਹ ਕਹਿੰਦੇ ਕਿ ਰੋਜ਼ਾਨਾ ਇੱਥੇ 2 ਕਤਲ ਹੁੰਦੇ ਆ, 2 ਰੇਪ ਹੁੰਦੇ ਆ, 10 ਬੀਬੀਆਂ ਨਾਲ ਛੇੜਛਾੜ ਹੁੰਦੀ ਹੈ ਤੇ 12 ਐਕਸੀਡੈਂਟ ਹੈ ਜਿਹੜੇ ਉਹ ਨਿੱਤ ਵਾਪਰਦੇ ਆ। ਇਹ ਅੰਕੜਾ ਉਹਨਾਂ ਨੇ RTI ਤੋਂ ਯਾਨੀ ਗੌਰਮੈਂਟ ਵੱਲੋਂ ਮੁਹੱਈਆ ਕਰਾਇਆ ਅੰਕੜਾ ਜਿਹੜਾ ਪੜ੍ਹ ਕੇ ਸੁਣਾਇਆ। ਵੈਸੇ ਪਿਛਲੇ ਮਹੀਨੇ ਤੇ ਚਰਨਜੀਤ ਸਿੰਘ ਚੰਨੀ ਨੂੰ ਵੇਖ ਕੇ ਲੱਗਦਾ ਸੀਗਾ ਕਿ ਇਹ ਕਿਸੇ ਬਿਜਲੀ ਮਹਿਕਮੇ 'ਚ ਭਰਤੀ ਹੋ ਗਿਆ, ਕਿਉਂਕਿ ਰੋਜ਼ਾਨਾ ਹੀ ਪਲਾਸ ਟੰਗ ਕੇ ਨੇਫੇ ਦੇ ਵਿੱਚ ਖੰਭੇ ਤੇ ਚੜੇ ਹੁੰਦੇ ਸੀ। ਅੱਜ ਮੈਂ ਇੱਥੇ ਕਨੈਕਸ਼ਨ ਕੱਟਣ ਲੱਗਾ, ਅੱਜ ਮੈਂ ਇੱਥੇ ਕਨੈਕਸ਼ਨ ਲਾਉਣ ਲੱਗਾ। ਉਹ ਕਹਿੰਦੇ ਸੀ ਲੋਕਾਂ ਨੂੰ ਕਿ ਇੱਥੇ ਤੁਸੀਂ ਬਿੱਲ ਨਹੀਂ ਭਰਨਾ, ਇੱਥੇ ਭਰਨਾ। ਇਹਨਾਂ ਨੇ ਅੱਡ ਉੱਥੇ ਲਾਈਨਮੈਨੀ ਸ਼ੁਰੂ ਕੀਤੀ ਸੀ, ਪਰ ਆਪਣੀ ਅਸਲ ਭੂਮਿਕਾ ਦੇ ਵਿੱਚ ਅੱਜ ਪਰਤਦੇ ਇਹਨਾਂ ਨੇ ਕੁਝ ਅੰਕੜੇ ਆ ਜਿਹੜੇ ਰੱਖੇ। ਅੰਕੜਿਆਂ ਦੇ ਨਾਲ ਇਤਫਾਕ ਰੱਖਣਾ ਬਣਦਾ ਔਰ ਚਿੰਤਾ ਵੀ ਕਰਨੀ ਬਣਦੀ, ਖਾਸ ਤੌਰ ਤੇ ਜਿਹੜੇ ਸੜਕੀ ਹਾਦਸੇ ਆ ਕਿ ਸਾਡੇ ਇਹਨਾਂ 9 ਸਾਲਾਂ ਦੇ ਵਿੱਚ ਲਗਭਗ 30,000 ਐਕਸੀਡੈਂਟ ਦੇ ਮਾਮਲੇ ਜਿਹੜੇ ਦਰਜ ਹੋਏ ਆ। ਜਿਹੜੇ ਨਹੀਂ ਦਰਜ ਹੋਏ ਜੇ ਉਹਨਾਂ ਨੂੰ ਵੀ ਵਿੱਚ ਗਿਣਾ ਲਈਏ, ਉਹਨਾਂ ਨੂੰ ਵਿੱਚ ਪਾ ਲਈਏ ਤੇ ਅੰਕੜਾ ਕਿੱਥੇ ਚਲਾ ਜਾਂਦਾ। ਇੱਕ ਬਹੁਤ ਚਿੰਤਾਜਨਕ ਹੈ। ਦੂਸਰੀ ਚਿੰਤਾਜਨਕ ਗੱਲ ਆ ਜਿਹੜੀ ਉਹ ਹੈ ਔਰਤਾਂ ਦੇ ਖਿਲਾਫ ਜੋ ਜੁਰਮ ਹੁੰਦਾ, ਖਾਸ ਤੌਰ ਤੇ ਬਲਾਤਕਾਰ ਜਾਂ ਛੇੜਛਾੜ, ਇਹ ਵੀ ਸਾਡਾ ਗ੍ਰਾਫ ਹੈ ਜਿਹੜਾ ਖਤਰਨਾਕ ਆ। ਦੂਜੇ ਤੇ ਆਪਾਂ ਜੇ ਦੇਖ ਲਈਏ ਤੇ ਹਿਸਾਬ ਕਿਤਾਬ ਇਹ ਆ ਕਿ ਉਹ ਨਾਰਮਲ ਰੇਸ਼ੋ ਹੈ ਕਿਸੇ ਵੀ ਸੂਬੇ ਦੀ, ਉਹ ਕਿਸੇ ਦੀ ਘੱਟ ਹੈ ਕਿਸੇ ਦੀ ਵੱਧ, ਪਰ ਕ੍ਰਾਈਮ ਮੁਕਤ ਕੋਈ ਵੀ ਸੂਬਾ ਇਸ ਮੁਲਕ ਦੇ ਵਿੱਚ ਨਹੀਂ ਹੈ। ਪਰ ਚਰਨਜੀਤ ਸਿੰਘ ਚੰਨੀ 2007 ਤੋਂ 2016 ਤੱਕ ਦਾ ਅੰਕੜਾ ਲਿਆਉਂਦੇ ਆ ਜੀ, ਤੇ ਇਹਨਾਂ ਨੂੰ ਚਾਹੀਦਾ ਹੈ ਜਦੋਂ 2007 ਤੋਂ 2016 ਦਾ ਲਿਆਉਂਦੇ ਆ ਨਾਲ ਪਿੱਛੇ ਚਲਾ ਜਾਣ ਥੋੜਾ ਜਿਹਾ 2007 ਤੋਂ 2002 ਤੱਕ, ਉਹ ਵੀ ਅੰਕੜਾ ਨਾਲ ਚੁੱਕੀ ਲਿਆਉਣਾ ਕਿ ਉਦੋਂ ਸਤਯੁਗ ਸੀ ਪੰਜਾਬ ਦੇ ਵਿੱਚ, ਕਿ ਉਦੋਂ ਰਾਮ ਰਾਜ ਸੀ ਪੰਜਾਬ ਦੇ ਵਿੱਚ, ਕਿ ਉਦੋਂ ਇਹ ਸਟੇਟ ਕ੍ਰਾਈਮ ਫ੍ਰੀ ਸੀ। ਉਹ ਅੰਕੜੇ ਲੋਕਾਂ ਦੇ ਵਿੱਚ ਜ਼ਰੂਰ ਰੱਖਣ ਤੇ ਨਾਲ ਅੰਕੜਿਆਂ ਦੇ ਇਹ ਵੀ ਚੀਜ਼ ਰੱਖਣ। ਹੁਣ ਦੇਖੋ, ਰੋਗੀ ਨੂੰ ਇਹ ਆਖੀ ਜਾਣਾ ਕਿ ਤੈਨੂੰ ਆਹ ਬਿਮਾਰੀ ਹੈ, ਤੈਨੂੰ TB ਵੀ ਹੈ, ਤੈਨੂੰ ਫੇਫੜਿਆਂ ਦੀ ਬਿਮਾਰੀ ਵੀ ਹੈ, ਤੈਨੂੰ ਸਾਹ ਦੀ ਵੀ ਬਿਮਾਰੀ ਹੈ, ਤੇਰੀ ਲੱਤ ਨੂੰ ਵੀ ਕੀੜਾ ਲੱਗਾ ਹੈ, ਪਰ ਉਹ ਕਹੇਗਾ ਕਿ ਇਹ ਤਾਂ ਮੈਨੂੰ ਵੀ ਦਿਖਣ ਡਿਆ ਨਾ ਕਿ ਮੈਂ ਆ ਬਿਮਾਰ ਇਹਨਾਂ ਰੋਗਾਂ ਦੇ ਨਾਲ ਗ੍ਰਸਿਆ ਹੋਇਆ, ਆਹ ਪੀੜਾ ਹੈ ਮੈਨੂੰ ਜੜੀ ਬੂਟੀ ਵੀ ਤੇ ਦੱਸੋ ਮੈਂ ਠੀਕ ਕਿਵੇਂ ਹੋਣਾ। ਸੋ ਵੈਦ ਬੜੇ ਆਉਂਦੇ ਆ, ਰੋਗ ਸਾਰੇ ਹੀ ਗਿਣਾ ਕੇ ਚਲੇ ਜਾਂਦੇ ਆ, ਜੜੀ ਬੂਟੀ ਕੋਈ ਨਹੀਂ ਦੱਸਦਾ ਕਿ ਅਸੀਂ ਕਿਹੜੀ ਤਿਆਰ ਕਰਾਂਗੇ। ਸੋ ਚਰਨਜੀਤ ਸਿੰਘ ਚੰਨੀ ਨੂੰ ਇੱਕ ਤੇ ਚਾਹੀਦਾ ਹੈ ਕਿ ਕੈਪਟਨ ਵੇਲੇ ਦਾ ਵੀ ਨਾਲ ਗ੍ਰਾਫ ਲੈ ਕੇ ਆਉਣ ਕਿ ਕੀ ਉਦੋਂ ਜਿਹੜੇ ਇਹ ਜੁਰਮ ਸੀ ਬਿਲਕੁਲ ਨਹੀਂ ਸੀ ਹੁੰਦੇ, ਤੇ ਦੂਜਾ ਇਹ ਕਿ ਜੇ ਅੱਜ ਬਹੁਤ ਜ਼ਿਆਦਾ ਹੁੰਦੇ ਆ ਤੇ ਕੱਲ ਨੂੰ ਜਦੋਂ ਤੁਸੀਂ ਆਏ ਇਹਨਾਂ ਨੂੰ ਕਿਸ ਤਰ੍ਹਾਂ ਠੱਲ ਪਾਓਗੇ, ਉਹਦਾ ਸਾਨੂੰ ਖਾਕਾ ਵੀ ਤਿਆਰ ਕਰਕੇ ਦੱਸ ਦਿਓ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਾਂਗਰਸ ਦੇ 1600 ਉਮੀਦਵਾਰਾਂ ਨੇ ਠੋਕਿਆ ਟਿਕਟ ਦਾ ਦਾਵਾ, ਕੋਈ ਜ਼ਿਆਦਾ ਨਹੀਂ ਹੋ ਗਏ? ਸ਼ੁਕਰ ਕਰੋ ਰਾਜਕਰਨਵੀਰ ਸਿੰਘ ਜੀ, ਇਹਨਾਂ ਨੇ ਐਤਕੀ ਇੱਕ ਸ਼ਰਤ ਰੱਖ ਦਿੱਤੀ ਕਿ ਜਿਹਨੇ ਵੀ ਨਾਮਜ਼ਦਗੀ ਦੀ ਦਾਅਵੇਦਾਰੀ ਠੋਕਣੀ ਹੈ ਉਹ ਹਰੇਕ ਬੂਥ ਤੋਂ 2 ਜਾਨੀ ਵੋਟਰ ਜਾਂ ਕਹਿ ਲਈਏ 2 ਵੋਟਰ ਸ਼ਨਾਖਤੀ ਕਾਰਡ ਜਿਹੜੇ ਹੁੰਦੇ ਆ ਉਹ ਨਾਲ ਲਾਓ। ਤੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਇੱਥੇ ਹਲਕੇ ਦੇ ਵਿੱਚ, ਇੱਕ ਹਲਕੇ ਦੇ ਵਿੱਚ ਘੱਟੋ ਘੱਟ 70 ਤੋਂ ਲੈ ਕੇ 100 ਪਿੰਡ ਔਸਤ ਆ, ਤੇ ਜੇ ਉਹ ਬੂਥ ਕਿੰਨੇ ਬਣਦੇ ਤੇ ਜੇ ਵੋਟਰ ਗਿਣ ਲਈਏ ਘੱਟੋ ਘੱਟ ਉਹਨੂੰ 4-5 ਹਜ਼ਾਰ ਬੰਦਾ ਤੇ ਉਹਦਾ ਵੋਟਰ ਕਾਰਡ ਦਾ ਵਜੋਂ ਦਰਸਾਉਣਾ ਹੀ ਪੈਣਾ ਹੈ। ਜੇ ਆਪਾਂ ਦੇਖ ਲਈਏ ਹੋਰ ਨਹੀਂ ਤੇ 2000 ਤੇ ਗਿਣ ਕੇ ਚੱਲੋ ਕਿ ਉਹਨੂੰ 2000 ਵੋਟ ਤੇ ਸਾਬਤ ਕਰਨੀ ਪਏਗੀ ਕਿ ਮੇਰੇ ਹਲਕੇ ਦੇ ਵਿੱਚ ਹੈ, ਤੇ ਇਹਦੇ ਵਿੱਚ ਬਹੁਤ ਸਾਰੇ ਬੰਦੇ ਆ ਜਿਹੜੇ ਉਹ ਛਣ ਗਏ ਹਾਲੇ, ਨਹੀਂ ਤੇ ਗਿਣਤੀ ਮੇਰੇ ਖਿਆਲ ਦੇ ਨਾਲ 1600 ਦੇ ਨਾਲ ਜਿਹੜਾ ਅੱਗੇ ਸਾਨੂੰ ਏਕੇ ਦੀ ਥਾਂ ਤੇ ਤੀਆ ਚੌਕਾ ਲੱਗਣਾ ਸੀਗਾ, ਇਹ ਦੇਖਣ ਨੂੰ ਮਿਲਣਾ ਸੀਗਾ ਜੇ ਇਸ ਤਰ੍ਹਾਂ ਦੀ ਸ਼ਰਤ ਨਾ ਰੱਖਦੇ। ਇਹਨਾਂ ਨੇ ਐਤਕੀ ਇਹ ਸ਼ਰਤ ਰੱਖੀ ਹੈ। ਸੋ ਐਤਕੀ ਥੋੜੀ ਜਿਹੀ ਸੂਚੀ ਜਿਹੜੀ ਘਟੀ ਹੈ। ਫਿਰ ਵੀ ਜੇ ਆਪਾਂ ਔਸਤ ਕੱਢੀਏ 117 ਹਲਕਿਆਂ ਦੇ ਮੁਤਾਬਕ ਇਹਨਾਂ ਨੇ 1600 ਜਿਹੜਾ ਨਾਮਜ਼ਦਗੀ ਪਰਚਾ ਦਾਖਲ ਕੀਤਾ, ਜਿਹੜੀ ਦਾਅਵੇਦਾਰੀ ਠੋਕੀ ਹੈ, ਤੇ ਮੇਰੇ ਖਿਆਲ ਦੇ ਨਾਲ ਇੱਕ ਹਲਕੇ ਤੇ ਇੱਕ ਟਿਕਟ ਤੇ 13 ਆਉਂਦੇ ਆ। ਹੁਣ 13 ਦੇ ਵਿੱਚੋਂ ਟਿਕਟ ਇੱਕ ਨੂੰ ਮਿਲਣੀ ਹੈ, ਉਹ 12 ਜਿਹੜੇ ਉਹ ਵੈਸੇ ਤੇ ਇਹਨਾਂ ਨੇ ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ ਐਤਕੀ ਹਲਫਨਾਮਾ ਲੈਣਾ ਹੈ,
ਉਹ ਹਲਫਨਾਮਾ ਦੇ ਕੇ ਵੀ ਇੱਥੇ ਖੜੇ ਰਹਿੰਦੇ ਆ ਆਪਣੇ ਸਟੈਂਡ ਤੇ, ਜਾਂ ਫਿਰ ਉਹ ਪਿਛਲਾ ਇਤਿਹਾਸ ਦੁਹਰਾਉਣਗੇ, ਇਹ ਬੜੀ ਦਿਲਚਸਪ ਗੱਲ ਹੋਏਗੀ। ਬਾਕੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੁਣ ਇੱਕ ਨਵੀਂ ਕੱਲ ਸਕੀਮ ਵੀ ਕੱਢ ਦਿੱਤੀ ਹੈ ਕਿ ਘਰ ਘਰ ਕਾਂਗਰਸ, ਹਰ ਘਰ ਕਾਂਗਰਸ। ਜਿਵੇਂ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਫਾਰਮੈਟ ਜਿਹੜਾ ਇੱਥੇ ਲਾਗੂ ਕੀਤਾ ਸੀਗਾ ਕਿ ਬੂਥ ਪੱਧਰ ਤੇ 20 ਜਾਣੇ, ਇਹਨਾਂ ਦੇ 15-20 ਜਾਣੇ ਜਿਹੜੇ ਘਰ ਘਰ ਜਾਂਦੇ ਸੀ, ਉਸੇ ਤਰਜ਼ ਤੇ ਇਹਨਾਂ ਨੇ ਵੀ ਬਣਾ ਲਿਆ ਕਿ ਸਾਡੇ ਆਗੂ ਤੇ ਸਾਡੇ ਕਾਰਕੁਨ ਨੇ ਜਿਹੜੇ, ਉਹ 20 ਬੰਦਿਆਂ ਦੀ ਟੋਲੀ ਬਣਾ ਕੇ ਲੋਕਾਂ ਦੇ ਘਰ ਘਰ ਜਾਇਆ ਕਰਨਗੇ, ਨਾਲੇ ਉਹਨਾਂ ਨੂੰ ਸਾਡੇ ਕੰਮ ਦੱਸਿਆ ਕਰਨਗੇ ਜੋ ਅਸੀਂ ਅਗਾਂਹ ਕਰਾਂਗੇ, ਨਾਲੇ ਜਿਹੜੇ ਅੱਜ ਵਾਲੇ ਕਰ ਰਹੇ ਆ ਇਹਨਾਂ ਨੂੰ ਵੀ ਭੰਡਿਆ ਕਰਾਂਗੇ। ਸੋ ਇਹਦੇ ਨਾਲ ਰਾਬਤਾ ਜਿਹੜਾ ਕਾਇਮ ਹੋਏਗਾ। ਇਹਨਾਂ ਨੇ ਆਪਣਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਾਰਾ ਕੁਛ ਹੁਣ ਸਾਫ਼ ਕਰ ਲਿਆ। 1600 ਜਿਹੜੀ ਇਹ ਦਾਅਵੇਦਾਰੀ ਹੈ, ਇਹਦੇ ਵਿੱਚ ਦਿਲਚਸਪ ਕਿਸੇ ਵੀ ਸਾਹਮਣੇ ਆਉਂਦੇ ਪਿਆ। ਇੱਕ ਸਮਰਾਲੇ ਤੋਂ ਦੱਸਦੇ ਸੱਜਣ ਨੇ ਨਾਮਜ਼ਦਗੀ ਪਰਚਾ ਭਰਿਆ ਦਾਅਵੇਦਾਰੀ ਵਾਲਾ, ਉਹ ਕਹਿੰਦਾ ਜੀ ਕਿ ਮੇਰੀ ਉਮਰ 70 ਸਾਲ ਆ, ਤੇ ਜੇ ਤੁਸੀਂ ਠੀਕ ਸਮਝੋ ਤੇ ਮੈਨੂੰ ਟਿਕਟ ਦੇ ਦਿਓ, ਤੇ ਜੇ ਨਹੀਂ ਤੁਹਾਨੂੰ ਲੱਗਦਾ ਕਿ ਮੈਂ ਇਸ ਕਾਬਲ ਨਹੀਂ ਤੇ ਮੇਰਾ ਮੁੰਡਾ ਹਾਜ਼ਰ ਨਾਜ਼ਰ ਆ, ਉਹਦੀ ਉਮਰ 50 ਦੇ ਲਗਭਗ ਹੈ, ਤੁਸੀਂ ਉਹਨੂੰ ਟਿਕਟ ਦੇ ਸਕਦੇ ਹੋ। ਤੇ ਜੇ ਜਾ ਜਾਂਦੀਆਂ ਤੁਹਾਨੂੰ ਦੋਵੇਂ ਨਹੀਂ ਚੰਗੇ ਲੱਗਦੇ ਤੇ ਮੇਰਾ ਇੱਕ ਪੋਤਰਾ 25-30 ਸਾਲ ਦਾ, ਤੁਸੀਂ ਉਹਨੂੰ ਵੀ ਟਿਕਟ ਫੜਾ ਸਕਦੇ ਹੋ। ਸੋ ਇਸ ਤਰ੍ਹਾਂ ਦੀਆਂ ਨਾਮਜ਼ਦਗੀਆਂ ਦੇ ਵੀ ਚਰਚੇ ਚੱਲਣ ਡਏ ਆ। ਲੰਬੀ ਤੋਂ ਮੈਂ ਦੱਸ ਦੇਵਾਂ ਕਿ ਬੜੀ ਨਿਗਾਹ ਸੀ ਸਾਰਿਆਂ ਦੀ ਕਿ ਲੰਬੀ ਤੋਂ ਨਾਮਜ਼ਦਗੀ ਪ੍ਰਕਾਸ਼ ਸਿੰਘ ਬਾਦਲ ਦੇ ਉਲਟ ਦਾਅਵੇਦਾਰੀ ਕੌਣ ਠੋਕਦਾ ਹੈ, ਤਾਂ ਇੱਥੋਂ 4 ਬੰਦਿਆਂ ਨੇ ਦਾਅਵੇਦਾਰੀ ਠੋਕੀ ਹੈ। ਉਹ ਹੈ ਇੱਕ ਤੇ ਜਿਹਨੂੰ ਦਰਵੇਸ਼ ਸਿਆਸਤਦਾਨ ਕਿਹਾ ਜਾਂਦਾ ਪੰਜਾਬ ਦਾ, ਮਰਹੂਮ ਨੇਤਾ ਜਗਦੇਵ ਸਿੰਘ ਖੁੱਡੀਆਂ, ਜਿਹੜੇ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਟਿਕਟ ਤੋਂ ਫਰੀਦਕੋਟ ਜਿਹੜੀ ਚੋਣ ਹੋਈ ਸੀ ਮੇਰੇ ਖਿਆਲ ਦੇ ਨਾਲ, ਲੋਕ ਸਭਾ ਚੋਣ 1990 ਦੇ ਦਹਾਕੇ 'ਚ ਰਿਕਾਰਡ ਤੋੜ ਜਿੱਤ ਉਹਨਾਂ ਨੇ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਇੱਕ ਭੇਤ ਭਰੀ ਹਾਲਤ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀਗੀ। ਤਾਂ ਉਹਨਾਂ ਦੇ ਸਪੁੱਤਰ ਹੈ ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ਵੱਲੋਂ, ਇੱਕ ਤੇ ਉਹ ਹੈ, ਇੱਕ ਸਿੰਜਾਈ ਮੰਤਰੀ ਹੁੰਦਾ ਸੀ ਸਾਬਕਾ ਗੁਰਨਾਮ ਸਿੰਘ ਅਬਲ ਖਰਾਣਾ, ਉਹਦੇ ਮੁੰਡੇ ਨੇ ਇੱਕ ਦਾਅਵੇਦਾਰੀ ਠੋਕੀ ਹੈ। ਇੱਕ 25 ਕੁ ਸਾਲਾਂ ਦਾ ਮੁੰਡਾ ਹੈ, ਉਹਨੇ ਇੱਛਾ ਜ਼ਾਹਰ ਕੀਤੀ ਹੈ ਕਿ ਜੇ ਤੁਸੀਂ ਠੀਕ ਸਮਝੋ ਤੇ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਟੱਕਰ ਦੇਣ ਲਈ ਤਿਆਰ ਹਾਂ। ਸੋ ਇਹ 3 ਜਣੇ ਇਹ ਆ। ਚੌਥਾ ਇੱਕ ਜਾਟ ਮਹਾਂਸਭਾ ਦਾ ਲੰਬੀ ਦਾ ਪ੍ਰਧਾਨ ਆ ਗੁਰਜੰਟ ਬਰਾੜ, ਉਹਨੇ ਦਾਅਵੇਦਾਰੀ ਠੋਕੀ ਹੈ। ਸੋ ਹੁਣ ਹੌਲੀ ਹੌਲੀ ਦੂਜੀਆਂ ਸੀਟਾਂ ਤੋਂ ਵੀ ਪਤਾ ਲੱਗੇਗਾ ਕਿ ਕਿਹੜੀਆਂ ਸੀਟਾਂ ਤੋਂ ਕੌਣ ਹੈ। ਪਰ ਹਾਲ ਦੀ ਕੜੀ ਨਿਗਾਹ ਜਿਹੜੀ ਉਹ ਹੁਣ ਪਹਿਲੀ ਸੂਚੀ ਜਿਹੜੀ ਆਏਗੀ ਕਾਂਗਰਸ ਦੀ, ਉਹਦੇ ਤੇ ਟਿਕੀ ਹੈ ਕਿ ਕੀ ਕੁਛ ਹੋਏਗਾ ਜਦੋਂ ਉਹਦਾ ਕੁੰਡ ਚੁੱਕਿਆ ਜਾਏਗਾ। ਜੀ ਜੀ ਜੀ। ਅਗਲੀ ਗੱਲ ਕਰੀਏ ਮਿੰਟੂ ਜੀ, ਵੀ ਨਸ਼ਾ ਕਰਕੇ ਡਿਊਟੀ ਦੇਣ ਵਾਲਿਆਂ ਨੂੰ ਯੂਨੀਵਰਸਿਟੀ ਸੁਧਾਰਨ ਚੱਲੀ। ਇਹ ਯੂਨੀਵਰਸਿਟੀ ਦੇ ਵਿੱਚ ਨਾ ਸੈਨੇਟਰ ਹੁੰਦੇ ਆ ਜਿਨ੍ਹਾਂ ਦੀ ਚੋਣ ਹੁੰਦੀ ਹੈ, ਸੈਨੇਟ ਦੀ ਚੋਣ ਜਿਹਨੂੰ ਬੋਲਦੇ ਆ ਜੀ ਜੀ, ਤੇ ਉਹ ਸੈਨੇਟਰਾਂ ਦੇ ਉੱਤੇ ਇੱਕ ਸਿੰਡੀਕੇਟ ਹੁੰਦਾ ਹੈ ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਲਗਭਗ 20 ਕੁ ਮੈਂਬਰ ਹੁੰਦੇ ਆ ਜਿਹੜੇ ਉਹ ਸੈਨੇਟਰਸ ਦੇ ਉੱਤੇ ਹੁੰਦੇ ਆ। ਉਹ ਸਾਰੇ ਇਹਨਾਂ ਮਸਲਿਆਂ ਨੂੰ ਦੇਖਦੇ ਆ, ਸਿੰਡੀਕੇਟ ਉਹਨੂੰ ਬੋਲਦੇ ਆ, ਜਿਹਦੇ ਚੋਂ ਜਿਹੜੇ ਮੈਂਬਰ ਹੁੰਦੇ ਸਾਰੇ ਉਹ ਮੁਖੀ ਹੋਈ ਹੁੰਦੇ ਆ ਸਿੰਡੀਕੇਟ ਦੇ। ਉਹ ਸਿੰਡੀਕੇਟ ਨੇ ਫੈਸਲਾ ਕੀਤਾ ਵਾ ਕਿ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਦੇ ਵਿੱਚ ਜਿਹੜੇ ਕਾਲਜ ਆਉਂਦੇ ਆ, ਖੇਤਰੀ ਜਿਹੜੇ ਰੀਜਨਲ ਸੈਂਟਰ ਜਿਹਨਾਂ ਨੂੰ ਬੋਲ ਦਿੰਦੇ ਆ, ਵੀ ਇਹਨਾਂ ਦੇ ਵਿੱਚ ਜੋ ਲੋਕ ਦਾਰੂ ਪੀ ਕੇ ਜਾਂ ਹੋਰ ਨਸ਼ਾ ਕਰਕੇ ਆਉਂਦੇ ਆ, ਇਹਨਾਂ ਨੂੰ ਸੁਧਾਰਿਆ ਜਾਵੇ। ਸੋ ਇਹ ਦੱਸਦੇ ਆ ਕਿ ਮੁੱਦਾ ਉਦੋਂ ਉੱਠਿਆ ਕਿ ਜਦੋਂ ਪਿਛਲੇ ਦਿਨੇ ਪ੍ਰਿੰਸੀਪਲਾਂ ਦੀ ਮੀਟਿੰਗ ਚੱਲਦੀ ਪਈ ਸੀ, ਕਾਲਜ ਪ੍ਰਿੰਸੀਪਲਾਂ ਦੀ ਉੱਥੇ ਯੂਨੀਵਰਸਿਟੀ ਦੇ ਵਿੱਚ, ਤੇ ਉੱਥੇ ਇੱਕ ਸੱਜਣ ਕੋਈ ਇਹੋ ਜਿਹਾ ਦਾਖਲ ਹੋ ਗਿਆ ਜਿਹਨੇ ਸਾਹ ਲਿਆ ਤੇ ਦੱਸਦੇ ਦੂਜਿਆਂ ਦਾ ਸਾਹ ਬੰਦ ਹੋ ਗਿਆ। ਇੰਨੀ ਜ਼ਿਆਦਾ ਪੀਤੀ ਹੋਈ ਸੀਗੀ ਕਿ ਉੱਥੇ ਸਾਹ ਲੈਣਾ ਮੁਸ਼ਕਿਲ ਹੋ ਗਿਆ ਮੀਟਿੰਗ ਦੇ ਵਿੱਚ। ਤੇ ਇਹਨਾਂ ਨੇ ਅੰਦਾਜ਼ਾ ਲਾ ਲਿਆ ਕਿ ਜਿਹੜੇ ਇੱਥੇ ਸੱਜਣ ਮੀਟਿੰਗ ਦੇ ਵਿੱਚ ਨਹੀਂ ਟਲਦੇ ਉਹ ਆਪਣੀ ਡਿਊਟੀ ਤੇ ਕੀ ਟਲਦੇ ਹੋਣਗੇ। ਸੋ ਹੁਣ ਸਿੰਡੀਕੇਟ ਨੇ ਫੈਸਲਾ ਕੀਤਾ ਕਿ ਭਾਈ ਇਹ ਕੰਮ ਨਹੀਂ ਚੱਲਣਾ। ਜੋ ਲੋਕ ਡਿਊਟੀ ਤੇ ਸ਼ਰਾਬ ਪੀ ਕੇ ਜਾਂ ਕੋਈ ਹੋਰ ਨਸ਼ਾ ਕਰਕੇ ਆਉਂਦਾ ਹੈ, ਉਹਨਾਂ ਨੂੰ ਪਹਿਲਾਂ ਤੇ ਲੱਭਿਆ ਜਾਏਗਾ, ਖੋਜਿਆ ਜਾਏਗਾ ਕਿ ਕਿਹੜੇ ਕਿਹੜੇ ਮਹਾਰਥੀ ਹੈ, ਮਹਾਂਪੁਰਸ਼ ਆ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵਾਰਨ ਕੀਤਾ ਜਾਵੇਗਾ, ਉਹਨਾਂ ਦਾ ਟ੍ਰੀਟਮੈਂਟ ਜੇ ਸੰਭਵ ਹੈ ਤਾਂ ਉਹ ਕਰਾਇਆ ਜਾਏਗਾ, ਤੇ ਨਹੀਂ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਪਤਾ ਕੱਟ ਦਿੱਤਾ ਜਾਵੇਗਾ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਸੁਰਜੀਤ ਕੁਮਾਰ ਜੈਨੀ ਤੇ ਕਹਿੰਦੇ ਆ ਕਿ ਸ਼ਰਾਬ ਨਸ਼ਾ ਹੀ ਨਹੀਂ। ਜੇ ਸ਼ਰਾਬ ਨਸ਼ਾ ਨਹੀਂ ਤੇ ਫਿਰ ਇਹਨਾਂ ਨੂੰ ਕਾਰਵਾਈ ਦਾ ਸਾਹਮਣਾ ਕਿਉਂ
ਫਿਰ ਤੇ ਇਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਕਿ ਭਾਈ ਇਹ ਤੇ ਜਿਹੜਾ ਚੰਗਾ ਖਾ ਪੀ ਕੇ ਆਉਂਦੇ ਡਿਊਟੀ ਤੇ, ਇਹਦੇ ਨਾਲ ਡਿਊਟੀ ਚੰਗੀ ਕਰਦੇ ਆ। ਸੋ ਸੁਰਜੀਤ ਕੁਮਾਰ ਜਿਆਣੀ ਨੂੰ ਜਵਾਬ ਦੇਣਾ ਚਾਹੀਦਾ ਕਿ ਹੁਣ ਤੁਹਾਡੇ ਜਿਹੜੇ ਪ੍ਰਸ਼ਾਸਨਿਕ ਖੇਤਰ ਦੇ ਜਿਹੜੇ ਲੋਕ ਆ ਉਹ ਆਪ ਹੀ ਦੁਖੀ ਹੋਏ ਪਏ ਇਹਨਾਂ ਚੀਜ਼ਾਂ ਤੋਂ। ਸੋ ਇਹ ਭਾਵੇਂ ਆਪਾਂ ਗੱਲ ਮਜ਼ਾਕ ਦੀ ਕਰੀਏ ਜਾਂ ਗੱਲ ਹੌਲੇ ਪੱਧਰ ਦੀ ਕਰੀਏ, ਪਰ ਕੁੱਲ ਮਿਲਾ ਕੇ ਬੜੀ ਵੱਡੀ ਗੰਭੀਰ ਸਮੱਸਿਆ ਪੰਜਾਬ ਦੀ, ਕਿਉਂਕਿ ਇੱਥੇ ਜਿਹੜਾ ਚੇਤਨ ਤਬਕਾ ਹੈ ਜਾਂ ਜਿਹੜਾ ਅਫਸਰਸ਼ਾਹੀ ਹੈ ਉਹਦੇ ਵਿੱਚ ਇਹ ਚੀਜ਼ ਘਰ ਬਣਾ ਚੁੱਕੀ ਹੈ। ਇੱਥੇ ਤੇ ਮਾਸਟਰ ਫੜੇ ਗਏ ਸੀ। ਪਿਛਲੇ ਦਿਨੀ ਇੱਕ ਖਬਰ ਪੜ੍ਹਦੇ ਪਏ ਸਮਾਜੇ ਦੇ ਵਿੱਚੋਂ ਕਿ ਉਹ ਉੱਥੇ ਕਾਰ ਹਿੱਲੀ ਜਾਂਦੀ ਸੀ ਜ਼ੋਰ ਜ਼ੋਰ ਨਾਲ, ਪੁਲਿਸ ਵਾਲਿਆਂ ਨੇ ਵੇਖਿਆ ਕਿ ਸਾਡੇ ਇੱਧਰ ਥੱਲੇ ਤੇ ਭੁਚਾਲ ਨਹੀਂ ਆਇਆ, ਕਾਰ ਕਾਹਤੋਂ ਹਿੱਲਣ ਡਈ ਆ ਡਰੇਨ ਦੇ ਕਿਨਾਰੇ ਤੇ। ਜਦੋਂ ਵੇਖਿਆ ਤੇ ਮਾਸਟਰ ਸਾਹਿਬ ਤੇ ਇੱਕ ਦੋ ਦੇ ਵਿਦਿਆਰਥੀ ਜਿਹੜੇ ਦੂਰ ਲੱਗੇ ਸਨ, ਸਮੈਕ ਖਿੱਚਣ ਡਏ ਸੀ। ਇਸੇ ਤਰ੍ਹਾਂ ਚੰਡੀਗੜ੍ਹ ਸੁਹਾਣਾ ਚੌਂਕ ਹੈ ਜਿਹੜਾ, ਉੱਥੇ ਵੀ ਮੁਹਾਲੀ ਫੜੇ ਗਏ ਸਨ 2 ਅਧਿਆਪਕ ਹੈ ਜਿਹੜੇ ਸਮੈਕ ਸਮੇਤ। ਸੋ ਇਹ ਬਹੁਤ ਸਾਰਾ ਕਹਿ ਲਈਏ ਕਿ ਸਾਡਾ ਜਿਹੜਾ ਇੱਥੋਂ ਦਾ ਪ੍ਰਸ਼ਾਸਕੀ ਢਾਂਚਾ ਹੈ ਬੜੇ ਪੱਧਰ ਤੇ ਵੱਡੇ ਪੱਧਰ ਤੇ ਉਹ ਗਲਿਆ ਸੜਿਆ ਪਿਆ। ਇਸ ਗਲੇ ਸੜੇ ਹਿੱਸੇ ਨੂੰ ਦਰੁਸਤ ਕਰਨ ਦੀ ਜ਼ਰੂਰਤ ਆ। ਜੀ ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਮੁੱਖ ਸਕੱਤਰਾਂ ਕੋਲੋਂ ਸਹੂਲਤਾਂ ਨਹੀਂ ਲਈਆਂ ਗਈਆਂ ਵਾਪਸ। ਦੇਖੋ, ਹਾਲੇ ਤੱਕ ਮੁੱਖ ਸਕੱਤਰਾਂ ਨੇ ਆਪਣੀਆਂ ਜਿਹੜੀਆਂ ਚਾਬੀਆਂ ਉਹ ਗੱਡੀਆਂ ਦੀਆਂ ਉਹ ਨਹੀਂ ਦਿੱਤੀਆਂ ਵਾਪਸ। ਹਾਲਾਂਕਿ ਉਹ ਫੈਸਲਾ ਆਇਆ ਜਿਹੜਾ ਇਹਨਾਂ ਦੇ ਵਿਰੁੱਧ, ਉਹਨੂੰ ਅੱਜ ਮੇਰੇ ਖਿਆਲ ਦੇ ਨਾਲ 3-4 ਦਿਨ ਆ, ਪਰ ਹਾਲੇ ਤੱਕ ਕਿਸੇ ਵੀ ਸਕੱਤਰ ਨੇ ਗੱਡੀ ਨਹੀਂ ਵਾਪਸ ਭੇਜੀ। ਇਹ 18 ਜਣੇ ਜਿਹੜੇ ਉਹ ਗੈਰ ਸੰਵਿਧਾਨਕ ਕਰਾਰ ਦਿੱਤੇ ਗਏ ਉਹਨਾਂ ਦੇ ਅਹੁਦੇ, ਉਹਨਾਂ ਦੇ ਵਿੱਚੋਂ 4 ਜਣੇ ਜਿਹੜੇ ਉਹ ਆਪਣੀ ਨਿੱਜੀ ਗੱਡੀ ਇਸਤੇਮਾਲ ਕਰਦੇ ਆ। 14 ਕੋਲ ਸਰਕਾਰੀ ਗੱਡੀਆਂ ਸਨ, ਪਰ 14 ਦੇ ਵਿੱਚੋਂ ਕੋਈ ਵੀ ਹਾਲੇ ਤੱਕ ਹੈ ਜਿਹੜਾ ਉਹ ਆਪਣੀ ਗੱਡੀ ਛੱਡਣ ਨੂੰ ਤਿਆਰ ਨਹੀਂ ਹੋਇਆ। ਅੱਜ ਭਾਵੇਂ ਕਿਸੇ ਨੇ ਚਾਬੀ ਸੁੱਟੀ ਹੋਵੇ, ਪਰ ਇਹ ਚੰਗਾ ਸੰਕੇਤ ਨਹੀਂ ਹੈ ਸਾਡੀ ਪੰਜਾਬੀ ਸਿਆਸਤ ਲਈ, ਕਿਉਂਕਿ ਜੇ ਫੈਸਲਾ ਹਾਈ ਕੋਰਟ ਤੋਂ ਆ ਗਿਆ ਸੀ ਤੇ ਇਹਨਾਂ ਨੂੰ ਉਸੇ ਸਮੇਂ ਚਾਬੀ ਸੁੱਟ ਕੇ ਕਹਿਣਾ ਚਾਹੀਦਾ ਸੀ ਕਿ ਆ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ। ਪਰ ਕਿਸੇ ਦੇ ਵਿੱਚ ਵੀ ਨੈਤਿਕਤਾ ਨਹੀਂ ਜਾਗੀ। ਬੀਬੀ ਸਿੱਧੂ ਉਦਣ ਕਹਿਣ ਡਈ ਸੀ ਕਿ ਇਹਦੇ ਜੀ ਗੈਰ ਜ਼ਰੂਰੀ ਜੇ ਅਹੁਦੇ ਆਏ ਕਿ ਇਹਨਾਂ ਦਾ ਕੀ ਕਰਨਾ, ਮੈਂ ਤੇ ਬੋਝ ਤੋਂ ਮੁਕਤ ਹੋ ਗਈ ਹਾਂ। ਪਰ ਗੱਡੀ ਤੋਂ ਮੁਕਤ ਨਹੀਂ ਹੋਈ ਬੀਬੀ, ਗੱਡੀ ਤੋਂ ਮੁਕਤ ਨਹੀਂ ਹੋਈ, ਬੋਝ ਤੋਂ ਮੁਕਤ ਹੋ ਗਈ। ਗੱਡੀ ਤੋਂ ਮੁਕਤ ਹੋਣ ਨੂੰ ਜੀ ਨਹੀਂ ਕੀਤਾ। ਉਸੇ ਤਰ੍ਹਾਂ ਸਾਰਿਆਂ ਦਾ ਜੀ ਕਰਦਾ ਆ। ਉਹ ਜਿਵੇਂ ਕੁੜੀ ਵਿਦਾ ਹੋਣ ਵੇਲੇ ਕਹਿੰਦੀ ਨਹੀਂ ਕਿ ਬਾਬਲਾ ਅੱਜ ਦਾ ਦਿਨ ਰੱਖ ਲੈ ਹੋਰ ਵੇ, ਤੇ ਉਸ ਤਰ੍ਹਾਂ ਹੀ ਇਹ ਕਹਿੰਦੇ ਆ ਕਿ ਬਾਦਲਾ ਅੱਜ ਦਾ ਦਿਨ ਸਾਨੂੰ ਰੱਖ ਲੈਣ ਦੇ ਹੋਰ ਵੇ, ਗੱਡੀ ਸਾਨੂੰ ਜਿਹੜੀ ਉਹ ਰੱਖ ਲੈਣ ਦੇ। ਸੋ ਇਹ ਇਸ ਤਰ੍ਹਾਂ ਦੀ ਸੋਚ ਆ ਸਾਡੇ ਇੱਥੋਂ ਦੇ ਲੋਕ ਆ ਜਿਹੜੇ ਉਹ ਮੁਫਤ ਦਾ ਤੇਲ ਜੁੱਤੀ ਚ ਪਾਉਣ ਵਾਲੇ ਸਿਧਾਂਤ ਤੇ ਅੱਜ ਤੱਕ ਚੱਲੀ ਜਾਂਦੇ ਆ। ਪਰ ਇਹ ਗਲਤ ਆ, ਇਹ ਗਲਤ ਆ। ਜੇ ਹਾਈ ਕੋਰਟ ਨੇ ਹੁਕਮ ਦੇ ਦਿੱਤੇ ਆ ਤੁਹਾਨੂੰ ਸਾਰੀਆਂ ਸਹੂਲਤਾਂ ਤੁਰੰਤ ਵਾਪਸ ਦੇਣੀਆਂ ਚਾਹੀਦੀਆਂ ਸੀ। ਇਹਦੇ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਸੀ, ਜੋ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਰੂਰੀ ਸੀ। ਇਹਨਾਂ ਨੂੰ ਕੋਈ ਸਰਕੂਲਰ ਇਹੋ ਜਿਹਾ ਜਾਰੀ ਕਰਨਾ ਚਾਹੀਦਾ ਸੀ ਕਿ ਭਾਈ ਤੁਸੀਂ ਸਰੈਂਡਰ ਕਰ ਦਿਓ, ਜਿੰਨੀਆਂ ਵੀ ਤੁਹਾਨੂੰ ਸਹੂਲਤਾਂ PA CA ਜਾਂ ਹੋਰ ਕੁਝ ਸੇਵਾਦਾਰ ਮਿਲੇ ਆ ਸਾਰਿਆਂ ਨੂੰ ਤੁਸੀਂ ਵਾਪਸ ਭੇਜੋ, ਰਿਪੋਰਟ ਕਰਨ ਆ ਕੇ ਸਰਕਾਰ ਨੂੰ। ਪਰ ਹਾਲ ਦੀ ਘੜੀ ਹੋਇਆ ਨਹੀਂ। ਜਾਪਦਾ ਇਹ ਹੈ ਰਾਜ ਕਰਨਵੀਰ ਸਿੰਘ ਜੀ ਕਿ ਸ਼ਾਇਦ ਜੁਗਤ ਇਹ ਲਾਈ ਜਾਂਦੀ ਹੈ ਕਿ ਅਗਲੇ ਹਫ਼ਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਫਾਈਲ ਕਰ ਦਿਆਂਗੇ। ਸੁਪਰੀਮ ਕੋਰਟ ਚੋਂ ਉਹਨਾਂ ਚਿਰ ਜਿਹੜਾ ਕੋਈ ਨਾ ਕੋਈ ਰਾਹ ਨਿਕਲ ਆਏਗਾ, ਸਟੇ ਹੋ ਜਾਏਗਾ ਜਾਂ ਕੁਛ ਨਾ ਕੁਛ ਹੈ ਜਿਹੜਾ ਇਹੋ ਜਿਹਾ ਰਾਹ ਕੱਢ ਲਿਆ ਜਾਏਗਾ ਕਿ ਜਿਹਦੇ ਕੋਲ ਸਹੂਲਤ ਜਿਹੜੀ ਹੈਗੀ ਹੈ ਉਹ ਵਰਤੀ ਜਾਵੇ। ਜਿੰਨਾ ਚਿਰ ਨੂੰ ਸੁਪਰੀਮ ਕੋਰਟ 'ਚ ਫੈਸਲਾ ਆਏਗਾ ਉਹਨੇ ਚਿਰ ਨੂੰ ਸ਼ਾਇਦ ਜਿਹੜੇ ਮਹੀਨੇ ਆ ਉਹ ਲੰਘ ਜਾਣਗੇ। ਸੋ ਜਾਣ ਬਚੀ ਸੋ ਲਾਖੋ ਪਾਏ। ਮੁੜ ਕੇ ਦੇਖੀ ਜਾਏਗੀ ਜੋ ਹੋਏਗਾ। ਕੱਲ ਨਾ ਕਾਲ ਦਾ ਅੱਜ ਦਾ ਇਹ ਸਾਰ ਲੈਣਗੇ। ਜੁਗਤ ਇਹੀ ਲਾਈ ਜਾ ਰਹੀ ਹੈ। ਪਰ ਜੋ ਵੀ ਕੀਤਾ ਜਾ ਰਿਹਾ, ਪਹਿਲਾਂ ਦੇਖੋ ਚੋਰੀ ਤੇ ਹੁਣ ਹੇਰਾ ਫੇਰੀ, ਦੋਨੇ ਚੀਜ਼ਾਂ ਜਿਹੜੀਆਂ ਇਹ ਖਤਰਨਾਕ ਨੇ, ਸਾਡੇ ਲੋਕਤੰਤਰ ਲਈ ਖਤਰਨਾਕ ਨੇ। ਇਹ ਅਸੀਂ ਘਪਲੇ ਬਹੁਤ ਗਿਣਦੇ ਆ ਰਾਜ ਕਰਨਵੀਰ ਸਿੰਘ ਜੀ। ਜੀਪ ਘੁਟਾਲਾ ਭਾਰਤ ਦੇ ਇਤਿਹਾਸ ਦਾ ਆਜ਼ਾਦੀ ਤੋਂ ਬਾਅਦ ਦਾ ਪਹਿਲਾ ਘੁਟਾਲਾ ਸੀ। ਜੀਪ ਘੁਟਾਲੇ ਤੋਂ ਲੈ ਕੇ ਜੇ ਅਸੀਂ ਕੋਲ ਘੁਟਾਲੇ ਤੱਕ ਆਈਏ ਤੇ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਫਹਿਰਿਸਤ ਹੈ। ਤੇ ਪਰ ਅਸੀਂ ਜਦੋਂ ਘੁਟਾਲਿਆਂ ਦਾ ਜ਼ਿਕਰ ਕਰਦੇ ਹਾਂ, ਅਸੀਂ ਇਸ ਤਰ੍ਹਾਂ ਦੇ ਘੁਟਾਲੇ ਕਿਉਂ ਇਹਨਾਂ ਸੂਚੀਆਂ ਤੋਂ ਬਾਹਰ ਰੱਖਦੇ ਆ? ਕਿਉਂਕਿ ਇਹ ਵੀ ਤੇ ਸਿੱਧੇ ਰੂਪ ਦੇ ਵਿੱਚ ਘੁਟਾਲੇ ਹੀ ਹੈ ਨਾ। ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰ ਲਈਏ ਮਿੰਟੂ ਜੀ, ਵੀ ਕੈਬਨਿਟ ਮੰਤਰੀ ਜੋਸ਼ੀ ਦੇ ਭਰਾ ਆਪ 'ਚ ਰਲਿਆ। ਕੈਬਨਿਟ ਮੰਤਰੀ ਅਨਿਲ ਜੋਸ਼ੀ ਦਾ ਜਿਹੜਾ ਸਕਾ ਭਰਾ ਆ, ਸਕਾ ਭਰਾ ਤੇ ਉਹ ਹੈ ਜਿਹਨੂੰ ਤਰਨ ਤਾਰਨ ਦੇ ਵਿੱਚ ਅਕਾਲੀਆਂ ਨੇ ਫੁੱਲ ਪਾਏ ਸਨ, ਯਾਦ ਹੋਣਾ ਤੁਹਾਨੂੰ।
ਵੀਡੀਓ ਤੁਸੀਂ ਵੇਖੀ ਹੋਣੀ, ਸਾਰੀ ਦੁਨੀਆ ਨੇ ਉਹ ਵੀਡੀਓ ਵੇਖੀ ਹੈ। ਬਿਲਕੁਲ। ਸਕਾ ਭਰਾ ਤੇ ਇਹ ਹੈ, ਇਹਦਾ ਮਸੇਰ ਆ ਅਨਿਲ ਕੁਮਾਰ ਫੱਲੀ, ਬੜਾ ਇਹ ਵੀ ਲੁਧਿਆਣਾ ਦੀ ਸਿਆਸਤ ਦੇ ਵਿੱਚ ਚੱਲਦਾ ਪੁਰਜਾ ਹੈ। ਮਸੇਰ ਨੇ ਦੋਨੇ ਆਪਸ ਦੇ ਵਿੱਚ ਸਕੇ ਮਸੇਰ ਆ, ਪਰ ਹੈਗੇ ਗੁਰੂ ਚੇਲਾ ਹੀ ਹੈ ਸਿਆਸਤ ਦੇ ਵਿੱਚ ਇੱਕ ਦੂਜੇ ਦਾ। ਚੰਗਾ ਇਹਨਾਂ ਦਾ ਪ੍ਰੇਮ ਸੀ, ਇੱਕ ਦੂਜੇ ਦੀ ਬਾਹ ਫੜ ਕੇ ਇੱਥੋਂ ਤੱਕ ਪਹੁੰਚੇ ਸਨ। ਹੋਇਆ ਕੀ ਸੀ ਕਿ ਅਨਿਲ ਕੁਮਾਰ ਫੱਲੀ ਨੂੰ ਭਾਰਤੀ ਜਨਤਾ ਪਾਰਟੀ ਨੇ ਕੱਢਤਾ ਸੀ ਪਾਰਟੀ ਚੋਂ। ਅਨਿਲ ਫੱਲੀ ਨੇ ਕੀ ਕੀਤਾ ਕਿ ਉਦੋਂ ਪਿਛਲੇ ਸਾਲ ਇੱਥੇ ਇੱਕ ਚੀਮਾ ਹੁੰਦਾ ਸੀ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ, ਇੰਦਰਜੀਤ ਸਿੰਘ ਚੀਮਾ ਸੀ ਸ਼ਾਇਦ ਉਹਦਾ ਨਾਂ, ਉਹਦੇ ਨਾਲ ਇਹਨੇ ਫਿਟਿੰਗ ਸੈਟਿੰਗ ਕਰਕੇ ਤੇ ਸਰੋਪਾ ਪਾ ਲਿਆ ਜੀ ਵਾਪਸੀ ਦਾ। ਉਹ ਜਿਹੜੇ ਦੂਜੇ ਸੀ ਉਹਨਾਂ ਨੇ ਜਦੋਂ ਵੇਖਿਆ ਕਿ ਫੱਲੀ ਨੂੰ ਸਰੋਪਾ ਪੈ ਗਿਆ ਘਰ ਵਾਪਸੀ ਦਾ, ਉਹਨਾਂ ਨੇ ਚੰਡੀਗੜ੍ਹ ਟੈਲੀਫੋਨ ਕਰਕੇ ਪੁੱਛਿਆ। ਉਹਨਾਂ ਨੇ ਆਖਿਆ ਜਨਾਬ ਸਾਨੂੰ ਪੁੱਛ ਤੇ ਲੈਂਦੇ ਕਿ ਫੱਲੀ ਨੂੰ ਤੁਸੀਂ 6 ਸਾਲਾਂ ਲਈ ਕੱਢਿਆ ਸੀ ਤੇ 6 ਹਫ਼ਤੇ ਵੀ ਨਹੀਂ ਪੈਣ ਦਿੱਤੇ, ਉਹਨੂੰ ਘਰ ਵਾਪਸੀ ਵੀ ਕਰਾ ਲਈ। ਉਹਨਾਂ ਆਖਿਆ ਕਿ ਤੁਹਾਨੂੰ ਕਿੰਨੇ ਕਿਹਾ? ਉਹ ਕਹਿੰਦੇ ਜੀ ਇੱਥੇ ਤੇ ਜ਼ਿਲ੍ਹਾ ਪ੍ਰਧਾਨ ਜਿਹੜਾ ਉਹ ਸਰੋਪਾ ਪਾਈ ਜਾਂਦਾ। ਉਹਨਾਂ ਆਖਿਆ ਜ਼ਿਲ੍ਹੇ ਪ੍ਰਧਾਨ ਨੂੰ ਟੈਲੀਫੋਨ ਦਿਓ। ਉਹਨਾਂ ਟੈਲੀਫੋਨ ਦੇ ਕੇ ਉਹਨਾਂ ਆਖਿਆ ਇਹ ਤੇ ਗਿਆ ਹੀ ਗਿਆ ਸੀ ਪਾਰਟੀ ਚੋਂ, ਚੀਮਾ ਸਾਹਿਬ ਤੁਸੀਂ ਵੀ ਘਰ ਨੂੰ ਚੱਲੋ, ਤੁਸੀਂ ਵੀ ਆਪਦਾ ਸਰੋਪਿਆਂ ਵਾਲਾ ਝੋਲਾ ਇੱਥੇ ਛੱਡ ਕੇ ਤੇ ਤਿੱਤਰ ਹੋ ਜਾਓ। ਉਹ ਫਿਰ ਫੱਲੀ ਸਾਹਿਬ ਸੀ ਜਿਹੜੇ ਉਹ ਇਹਨਾਂ ਨੂੰ ਵੀ ਤੇਲ ਦੇ ਗਏ, ਨਾਲ ਚੀਮਾ ਸਾਹਿਬ ਨੂੰ ਵੀ। ਉਸ ਤੋਂ ਬਾਅਦ ਇਹਦਾ ਕੋਈ ਟਿਕਾਣਾ ਪੱਕਾ ਜਿਹਾ ਨਹੀਂ ਸੀ ਲੱਭਦਾ, ਕਿਉਂਕਿ ਅਕਾਲੀ ਦਲ ਦੇ ਵਿੱਚ ਜਾ ਨਹੀਂ ਸੀ ਸਕਦਾ। ਇਹਨਾਂ ਦਾ ਪਿੱਛੇ ਜੇ ਸਮਝੌਤਾ ਹੋਇਆ ਇਸ ਗੱਲੋਂ ਕਿ ਜਿਹੜੇ ਉਹ ਬੰਦ ਕਰੋ, ਕਿਉਂਕਿ ਨਹੀਂ ਤੇ ਪਹਿਲਾਂ ਜੋੜ ਤੋੜ ਬਹੁਤ ਹੋਣ ਲੱਗ ਪਿਆ ਸੀਗਾ। ਇਹ ਹਿੰਦੂ ਮੈਂਬਰਸ਼ਿਪ ਬਣਾਉਣ ਲੱਗ ਪਏ ਸਨ, ਇਹ ਭਾਜਪਾ ਵਾਲੇ ਸਿੱਖ ਮੈਂਬਰਸ਼ਿਪ ਇੱਥੇ ਜੋੜਨ ਲੱਗ ਪਏ ਸੀ। ਤੇ ਉਦੋਂ ਬਾਅਦ ਇਹਨਾਂ ਦੇ ਇਸ ਫੈਸਲੇ ਤੇ ਆ ਕੇ ਗੱਲ ਮੁੱਕੀ ਸੀ ਕਿ ਦੋਵਾਂ ਦੇ ਬੰਦੇ ਨਹੀਂ ਤੋੜਨੇ, ਇੱਕ ਦੂਜੇ ਨਾਲ ਰਲ ਕੇ ਚੱਲਣਾ। ਕਾਂਗਰਸ ਦੇ ਵਿੱਚ ਉਹ ਜਾ ਨਹੀਂ ਸਕਦਾ ਸੀਗਾ। ਫੱਲੀ ਤੇ ਉਹਦੀ ਘਰ ਦੀ ਦੋਵੇਂ ਖੰਨਾ ਨਗਰ ਕੌਂਸਲ ਦੇ ਕੌਂਸਲਰ ਵੀ ਹੈ, ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ 2 ਕੌਂਸਲਰ ਆਪਦੇ ਉਦੋਂ ਗਵਾ ਬੈਠੀ, ਕਿਉਂਕਿ ਬਾਅਦ ਦੇ ਵਿੱਚ ਉਹ ਆਜ਼ਾਦ ਕੌਂਸਲਰ ਬਣ ਗਏ ਸਨ। ਇਹਨਾਂ ਨੂੰ ਲੱਗਿਆ ਆਮ ਆਦਮੀ ਪਾਰਟੀ ਨੂੰ ਕਿ ਘਰੇ ਬੈਠੇ ਸਾਨੂੰ ਜਿਹੜੇ 2 ਕੌਂਸਲਰ ਵੀ ਮਿਲ ਜਾਣੇ ਆ, 2 ਨੇਤਾ ਵੀ ਮਿਲ ਜਾਣੇ ਆ। ਪਰ ਜਿਸ ਤਰੀਕੇ ਦੇ ਨਾਲ ਸਰੋਪੇ ਪਾਏ ਜਾ ਰਹੇ ਤੱਤ ਫੱਟ ਉਹ ਸਰੋਪੇ ਆ ਜਿਹੜੇ ਉਹ ਅੱਗੇ ਮੁਸ਼ਕਿਲ ਵੀ ਖੜੀ ਕਰ ਸਕਦੇ, ਕਿਉਂਕਿ ਫੱਲੀ ਵਰਗੇ ਜੇ ਆਪਣੀ ਪਾਰਟੀ ਜਿਹਨੂੰ ਮਾਂ ਕਹਿੰਦੇ ਸੀ ਉਹਦੇ ਨਾਲ ਗਦਾਰੀ ਕਰਨ ਦੇ ਇਵਜ਼ ਦੇ ਵਿੱਚ 6 ਸਾਲ ਦੀ ਮੁਅੱਤਲੀ ਚੱਲ ਸਕਦੇ ਆ, ਤੇ ਉਹ ਅਗਾਂਹ ਇਹ ਚੀਜ਼ਾਂ ਨਹੀਂ ਦੁਹਰਾਉਣਗੇ, ਇਹਦੀ ਗਰੰਟੀ ਇਹਨਾਂ ਨੂੰ ਲੈ ਲੈਣੀ ਚਾਹੀਦੀ ਆ। ਬਲਵੀਰ ਸਿੰਘ ਬਾਠ ਜਿਹੜਾ ਇਹਨਾਂ ਨੇ ਰਲਾਇਆ, ਅਕਾਲੀ ਦਲ ਦਾ ਜਿਹੜਾ ਵਿਧਾਇਕ ਸੀ, ਸਾਬਕਾ ਵਿਧਾਇਕ, ਉਹਨੂੰ ਆਪਣੇ ਵਿੱਚ ਰਲਾਇਆ, ਉਹਦੇ ਤੇ ਵੀ ਬਹੁਤ ਸੰਗੀਨ ਦੋਸ਼ ਲੱਗਣ ਡਏ ਆ, ਉਹਦੇ ਤੇ ਵੀ ਬਹੁਤ ਵੱਡਾ ਇਹਨਾਂ ਤੋਂ ਜਵਾਬ ਮੰਗਿਆ ਜਾ ਰਿਹਾ, ਕਿਉਂਕਿ ਜੋਗਾ ਸਿੰਘ ਜੋਗੀ ਹੋਰਾਂ ਦਾ ਜੋ ਪੂਲਾ ਕਾਂਡ ਉਹ ਸਾਰਿਆਂ ਨੂੰ ਪਤਾ ਹੈ, ਉਹਦੇ ਸੰਦਰਭ ਦੇ ਵਿੱਚ ਇਹਨਾਂ ਤੋਂ ਜਵਾਬਦੇਹੀ ਕੀਤੀ ਜਾ ਰਹੀ ਹੈ। ਸਿੱਧੂ ਸਾਹਿਬ ਦੇ ਮਾਮਲੇ 'ਚ ਵੀ ਹੁਣ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਪਹਿਲਾਂ ਉਹਨੇ 40 ਟਿਕਟਾਂ ਤੇ ਅੜੀ ਕੀਤੀ ਹੋਈ ਸੀ, ਹੁਣ ਉਹ ਕਹਿੰਦਾ ਕਿ 25-30 ਮੈਂ ਲੈ ਕੇ ਹਟਾਂਗਾ। ਇਹ 5-10 ਦਿੰਦੇ ਆ, ਭਾਵੇਂ ਇੱਕ ਟਿਕਟ ਵੀ ਸਿੱਧੂ ਨੂੰ ਦਿੰਦੇ ਆ, ਜੇ ਇੱਕ ਟਿਕਟ ਦੀ ਸ਼ਰਤ ਨਾਲ ਵੀ ਸਿੱਧੂ ਨੂੰ ਰਲਾਉਂਦੇ ਆ ਤੇ ਫਿਰ ਇਹਨਾਂ ਨੂੰ ਜਿਹੜਾ ਇਹਨਾਂ ਦਾ ਉਹ ਸਿਧਾਂਤ ਆ ਕਿ ਅਸੀਂ ਅਨਕੰਡੀਸ਼ਨਲ ਬੰਦਾ ਲੈਨੇ ਆ, ਫਿਰ ਉਸ ਸਿਧਾਂਤ ਨੂੰ ਤਾਂ ਡੁੱਬ ਮਰਨਾ ਪਵੇਗਾ, ਕਿਉਂਕਿ ਜੇ ਕੋਈ ਵੀ ਬੰਦਾ ਸ਼ਰਤ ਤੇ ਲਿਆਉਂਦੇ ਆ ਸਾਰੇ ਸਿਧਾਂਤ ਛਿੱਕੇ ਤੇ ਟੰਗੇ ਜਾਣਗੇ। ਇਹਨਾਂ ਨੂੰ ਥੋੜਾ ਜਿਹਾ ਇਸ ਮਾਮਲੇ 'ਚ ਇਸ ਪਾਸੇ ਧਿਆਨ ਦੇਣਾ ਚਾਹੀਦਾ। ਅੱਜ ਹੀ ਇੱਕ ਪਵਿੱਤਰ ਸਿੰਘ ਨਾਂ ਦੇ ਇਹਨਾਂ ਦੇ ਫਲੋਰ ਤੋਂ ਪੁਰਾਣੇ ਜਿਹੜੇ ਵਰਕਰ ਸੀਗੇ, ਕਾਰਕੁਨ ਸੀ, ਉਹਨਾਂ ਨੇ ਬੜਾ ਸੰਗੀਨ ਦੋਸ਼ ਲਾ ਦਿੱਤਾ ਕਿ ਇਹ ਟਿਕਟਾਂ ਵੇਚਣ ਡਿਆ। ਮੇਰੀ ਪਤਨੀ ਨੂੰ ਫਲੋਰ ਤੋਂ ਟਿਕਟ ਦੇਣ ਦੇ ਬਦਲੇ ਇਹਨਾਂ ਨੇ 50 ਲੱਖ ਰੁਪਏ ਦੀ ਮੰਗ ਕੀਤੀ ਹੈ, ਉਹ ਵੀ ਰੌਲਾ ਪੈ ਗਿਆ। ਪਰ ਹਾਲਾਂਕਿ ਪਰਦੇ ਪਿੱਛੇ ਉਹ ਵੀ ਗੱਲ ਸੁਣਨ ਨੂੰ ਮਿਲੀ ਹੈ ਕਿ ਕਿੰਗਰਾ ਸਾਹਿਬ ਤੇ ਪ੍ਰੋਫੈਸਰ ਮਨਜੀਤ ਸਿੰਘ ਸਵਰਾਜ ਪਾਰਟੀ ਵਾਲੇ ਜਦੋਂ ਬੋਲ ਰਿਹਾ ਸੀ, ਉਹ ਤੇ ਉਹਦੀ ਪਤਨੀ ਪ੍ਰੈਸ ਕਾਨਫਰੰਸ ਕਰਦੇ ਪਏ ਸੀ, ਤੇ ਉਹ ਵੀ ਪਿੱਛੇ ਜੇ ਖੜੇ ਸਨ। ਜੀ ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਕੱਲ ਨੂੰ ਇੱਕ ਵਾਰੀ ਫੇਰ ਆਪਾਂ ਆਪਣੇ ਸਰੋਤਿਆਂ ਦੇ ਨਾਲ ਨਵੀਆਂ ਖਬਰਾਂ ਦੇ ਨਾਲ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਕੱਲ ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਪੰਜਾਬੀ ਰੇਡੀਓ USA।